ਇਹ ਚੈਨਾਂ ਦੇ ਤੇ ਅੱਜ ਕੱਲ ਇਹਨਾਂ ਦਾ ਇੱਕ ਤਾਂ ਚਾਰ ਪੈਂਦਾ ਹਾਂਜੀ ਤੇ ਇੱਕ ਡੰਗਰਾਂ ਨੂੰ ਦੇ ਦਿੰਦੇ ਆ ਹਾਂ ਜਾਨਵਰਾਂ ਨੂੰ ਖੰਡ 'ਚ ਨਿੰਬੂ ਪਾ ਕੇ ਡੰਗਰਾਂ ਨੂੰ ਦਿੰਦੇ ਆ ਵੀ ਉਹ ਥਣ ਚੱਡੇ ਵਾਸਤੇ ਚੰਗਾ ਹੁੰਦਾ ਸੂਣ ਵਾਲੇ ਡੰਗਰ ਨੂੰ। ਫਿਰ ਇੱਕ ਮੁਰਗੀ ਤੋਂ ਸਾਰੀਆਂ ਅੱਗੇ ਵਧੀਆਂ ਨੇ ਜੀ। ਅੱਛਾ ਹਾਂਜੀ ਇੱਕ ਮੁਰਗੀ ਹੈ ਸੀ ਉਹਨੇ ਬੱਚੇ ਕੱਢੇ 7। ਅੱਛਾ ਉਸ ਤੋਂ ਬਾਅਦ ਬਿਮਾਰੀ ਆਈ ਉਹਦੇ 7 ਚੋਂ 4 ਬੱਚੇ ਬਚੇ ਜੀ। ਅੱਛਾ ਉਹਨਾਂ 4 ਤੋਂ ਅੱਗੇ ਅੱਲਾਹ ਪਾਕ ਨੇ ਜੀ ਭਾਗ ਲਾ ਦਿੱਤੇ ਜੀ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਹਾਣ ਨੂੰ ਹਾਣ ਪਿਆਰਾ ਹੁੰਦਾ, ਵੀ ਜੀਂਦਾ ਬੰਦਾ ਕਿਤੇ ਨਾ ਕਿਤੇ ਮਿਲ ਪੈਂਦਾ। ਇਹ ਗੱਲ ਮੈਂ ਕਿਉਂ ਕੀਤੀ ਇਹ ਮੈਂ ਤੁਹਾਨੂੰ ਦੱਸਦਾ। ਅਗਲੇ ਦਿਨ ਨਾ ਵੱਡੇ ਟੀਵੀ ਦੇ ਵਿੱਚ ਇੱਕ ਬੰਦਾ ਪਿਆ ਗੱਲ ਸੁਣਾਵੇ, ਕਹਿੰਦਾ ਵੀ ਮੇਰਾ ਅੱਬਾ ਬੂੜਾ ਹੋ ਗਿਆ ਤੇ ਬੈਠਾ ਮੰਜਾ ਢਾ ਕੇ ਬੈਠਾ ਰਹਿੰਦਾ ਤੇ ਮੈਨੂੰ ਕਹਿੰਦਾ ਉਹਨੇ ਸੱਦਿਆ ਆਪਦੇ ਕੋਲ, ਸੱਦ ਕੇ ਤੇ ਕਹਿੰਦਾ ਜੇਬ ਦੇ ਵਿੱਚੋਂ ਕਾਪੀ ਕੱਢੀ ਪੁਰਾਣੀ ਕਾਪੀ ਚੋਂ ਕੋ ਪੁਰਾਣੇ ਨੰਬਰ ਕੱਢ ਕੇ ਕਹਿੰਦਾ ਵੀ ਆਹ ਮਿਲਾ। ਉਹਨੇ ਨੰਬਰ ਮਿਲਾਏ ਨਾ ਤੇ ਉਹਨੇ ਮਿਲਾ ਕੇ ਟੈਲੀਫੋਨ ਦਿੱਤਾ ਆਪਣੇ ਅੱਬੇ ਨੂੰ। ਉਹਨੇ ਕੰਨ ਨੂੰ ਲਾਇਆ ਤੇ ਅੱਗੋਂ ਬੰਦਾ ਬੋਲਿਆ, ਕਹਿੰਦਾ ਵੀ ਕੀ ਹਾਲ ਚਾਲ ਆ, ਫਲਾਣੇ ਦਾ ਨਾਂ ਲਿਆ। ਉਹ ਕਹਿੰਦਾ ਠੀਕ ਆ, ਬਾਲ ਬੱਚਾ ਠੀਕ ਆ, ਤੂੰ ਤਕੜਾ, ਹਾਂ ਘਰ ਰਾਜੀ ਸਾਰੇ, ਹਾਲ ਚਾਲ ਪੁੱਛ ਕੇ ਤੇ ਉਹ ਬੰਦ ਕਰਤਾ। ਫਿਰ ਉਹਨੇ ਕਿਹਾ ਵੀ ਆ ਦੂਆ ਨੰਬਰ ਮਿਲਾ। ਉਹ ਦੂਆ ਨੰਬਰ ਕੱਢਿਆ, ਉਹਦਾ ਵੀ ਹਾਲ ਚਾਲ ਪੁੱਛਿਆ ਤੇ ਹਾਲ ਚਾਲ ਪੁੱਛ ਕੇ ਟੈਲੀਫੋਨ ਬੰਦ ਕਰਤਾ। ਮੁੰਡਾ ਕਹਿੰਦਾ ਵੀ ਅੱਬਾ ਤੈਨੂੰ ਕੰਮ ਤਾਂ ਕੋਈ ਹੈ ਨਹੀਂ ਸੀ ਇਹਦੇ ਨਾਲ ਤੇ ਤੂੰ ਕਾਹਨੂੰ ਟੈਲੀਫੋਨ ਕੀਤਾ ਫਿਰ ਇਹਨਾਂ ਨੂੰ, ਵੀ ਤੂੰ ਗੱਲ ਤਾਂ ਕੋਈ ਕੀਤੀ ਨਹੀਂ। ਉਹ ਕਹਿੰਦਾ ਪੁੱਤ ਸਾਰੇ ਟੈਲੀਫੋਨ ਕੰਮਾਂ ਵਾਸਤੇ ਨਹੀਂ ਹੁੰਦੇ, ਵੀ ਮੈਂ ਕੰਮਾਂ ਵਾਸਤੇ ਘੱਟ ਟੈਲੀਫੋਨ ਕੀਤੇ, ਮੈਂ ਜਦੋਂ ਵੀ ਕੀਤਾ ਹਾਲ ਚਾਲ ਪੁੱਛਣ ਨੂੰ ਕੀਤਾ। ਟੈਲੀਫੋਨ ਹਾਲ ਚਾਲ ਪੁੱਛਣ ਨੂੰ ਵੀ ਹੁੰਦਾ, ਇਹ ਨਵੀਂ ਗੱਲ ਆ ਵੀ ਟੈਲੀਫੋਨ ਹਾਲ ਚਾਲ ਪੁੱਛਣ ਨੂੰ ਵੀ ਹੁੰਦਾ, ਕੱਲਾ ਕੰਮ ਵਾਸਤੇ ਨਹੀਂ ਹੁੰਦਾ। ਵੀ ਤੁਹਾਨੂੰ ਕੰਮ ਆ ਤੇ ਤੁਸੀਂ ਕਿਸੇ ਦਾ ਨੰਬਰ ਮਿਲਾਣਾ, ਬਈ ਕਿਸੇ ਦਾ ਖੈਰ ਪੁੱਛੋ, ਸਲਾਮਤੀ ਪੁੱਛੋ, ਘਰ ਦੇ ਜੀਆਂ ਦਾ ਪੁੱਛੋ। ਤੇ ਉਹ ਗੱਲ ਬੜੀ ਚੰਗੀ ਲੱਗੀ। ਤੇ ਅਸੀਂ ਨਾ ਰਾਤੀ ਇੱਥੇ ਬੈਠੇ ਤੇ ਮੇਰੇ ਅੱਬਾ ਜੀ ਆਏ ਨਾ ਤੇ ਆ ਕੇ ਕਹਿੰਦੇ ਵੀ ਯਾਰ ਇੱਥੇ ਮੁਸਤਫਾ ਆਇਆ। ਮੈਂ ਕਿਹਾ ਵੀ ਮੁਸਤਫਾ ਸਾਡੇ ਤੇ ਨਹੀਂ ਮੱਥੇ ਲੱਗਾ ਵੀ ਮੁਸਤਫਾ। ਤੇ ਅੱਬਾ ਮੇਰਾ ਭੱਜਿਆ ਫਿਰੇ, ਕਦੀ ਐ ਨੂੰ ਪੁੱਛੋ, ਪਤਾ ਲੱਗਿਆ ਵੀ ਉਹ ਤਾਏ ਵੱਲ ਬੈਠਾ। ਮੁਸਤਫਾ ਕੌਣ ਸੀ? ਮੁਸਤਫਾ ਸਾਹਿਬ ਆ ਬੈਠੇ ਆ। ਤੇ ਜਦੋਂ ਅੱਬੂ ਉਧਰੋਂ ਲੈ ਕੇ ਆਇਆ ਤਾਏ ਨੂੰ ਤੇ ਉਹਨੇ ਦੱਸਿਆ ਵੀ ਇਹ ਮੇਰਾ ਜਮਾਤੀ ਆ। 1960 ਦੇ ਵਿੱਚ ਮੁਸਲਿਮ ਹਾਈ ਸਕੂਲ ਦੇ ਵਿੱਚ ਪੜ੍ਹਦੇ ਰਹੇ। ਜਦੋਂ ਅੱਬਾ ਜੀ ਪੜ੍ਹਦੇ ਸੀ ਉਹਨਾਂ ਨੇ ਆਹ ਡਾਇਰੀ ਬਣਾਈ ਸੀ। ਆਹ ਡਾਇਰੀ ਆ ਹੁਣ ਆਹ ਪੁਰਾਣੀ ਹੋ ਗਈ। ਆ ਉੱਤੇ ਲਿਖਿਆ ਹੈ ਮੁਸਲਿਮ ਹਾਈ ਸਕੂਲ, ਜਿਹੜੀ ਜਮਾਤ ਆ 9ਵੀਂ ਆ, ਸੈਕਸ਼ਨ ਲਿਖਿਆ ਸੀ, ਆ ਸਾਰਾ ਉੱਤੇ ਲਿਖਿਆ ਹੈ। ਮਿਊਨਸੀਪਲ ਡਿਗਰੀ ਕਾਲਜ ਲੈਲਪੁਰ ਤੇ ਆ ਗੁਲਾਮ ਮੁਸਤਫਾ ਦਾ ਨਾਂ ਲਿਖਿਆ। ਤੇ ਆ ਅੱਬੂ ਨੇ ਆਪਣਾ ਨਾਂ ਜਿਹੜਾ ਲਿਖਿਆ ਨਾ ਉਹ ਸਰਦਾਰ ਅੰਜਮ, ਮੇਰਾ ਨਾਂ ਨਾਲ ਲੱਗਦਾ ਸੀ ਤੇ ਤਾਂ ਮੇਰਾ ਨਾਮ ਅੰਜਮ ਲਿਖਿਆ। ਮੇਰਾ ਨਾਮ ਅੰਜਮ ਆ ਤੇ ਅੱਬੂ ਆਪਣੇ ਨਾਂ ਦੇ ਨਾਲ ਲਿਖਦਾ ਸੀ ਸਰਦਾਰ ਅੰਜਮ। ਆ ਤੁਸੀਂ ਦੇਖ ਲਓ ਉੱਤੇ ਤੇ ਨਾਲ ਆ ਗੁਲਾਮ ਮੁਸਤਫਾ। ਹਾਂ ਇਹ ਬੇਲੀ ਸੀਗੇ 1960 ਦੇ ਵਿੱਚ। ਤੇ ਇਦਾਂ ਉੱਤੇ ਗੀਤ ਗੂਤ ਵੀ ਲਿਖੇ ਹੋਏ ਆ ਸਾਰੇ। ਭਾਈ ਸ਼ਾਹਦ ਜਵੇਦ ਦਾ ਪੂਰਾ ਨਾਮ ਵੀ ਜਵੇਦ ਹੈ। ਹਾਂ ਸਾਡੇ ਨਾਂ ਦੇ ਨਾਲ ਜਵੇਦ ਵੀ ਤੇ ਦੋਸਤਾਂ ਦੇ ਨਾਮ ਅੱਗੇ ਬੱਚਿਆਂ ਦੇ ਨਾਮ ਰੱਖੇ। ਪੜ੍ਹਦੇ ਸੀ ਮੇਰੇ ਨਾਲ। ਅੱਛਾ ਉੱਤੇ ਆ ਡਾਇਰੀ ਬਣਾਈ ਹੈ ਜੀ, ਉਹ ਜਿੱਦਾਂ ਨਿਆਣੇ ਨਹੀਂ ਲਿਖਦੇ ਹੁੰਦੇ ਸੀ ਫੁੱਲ ਬੂਟੇ ਬਣਾ ਕੇ ਇਦਾਂ। ਤੇ ਆ ਸ਼ਾਇਰੀ ਲਿਖੀ ਹੋਈ ਹੈ। तेरी सूरत से नहीं मिलती किसी की सूरत, मैं जहाँ में तेरी तस्वीर लिए फिरता। ਵਾਹ ਵਾਹ। ਅੱਛਾ ਅੱਗੇ ਆਓ ਜੀ, ਆ ਦਿਖਾਓ। ਆ ਤਸਵੀਰਾਂ ਜਮਾਤੀਆਂ ਦੀਆਂ ਲਾਈਆਂ ਹੋਈਆਂ, ਨਾਲ ਨਾਂ ਲਿਖੇ। ਆ ਜੀ ਗੁਲਾਮ ਮੁਸਤਫਾ ਸਾਹਿਬ। ਅਸੀਂ ਨਿੱਕੇ ਹੁੰਦੇ ਨਾ ਇਹ ਡਾਇਰੀ ਦੇਖਦੇ ਸੀਗੇ ਤੇ ਇਹ ਨਹੀਂ ਸੀ ਪਤਾ ਵੀ ਕਦੀ ਮੁਸਤਫਾ ਸਾਹਿਬ ਨਾਲ ਮੁਲਾਕਾਤ ਵੀ ਹੋਊਗੀ। ਤੇ ਅੱਜ ਰੱਬ ਨੇ ਮਿਲਾਤਾ। 1960 ਜੀ ਹਿਸਾਬ ਲਾ ਲਓ ਵੀ ਹੁਣ 2025 ਚੱਲਦਾ, ਉਹ ਵੀ ਮੁੱਕਣ ਲੱਗਿਆ, ਅਖੀਰਲੇ ਕਿਆਰੇ ਨੂੰ ਪਾਣੀ ਆ। ਤੇ 1960 ਤੋਂ ਬਾਅਦ ਅੱਜ ਅਸੀਂ ਦੇਖਿਆ ਇੱਦਾਂ ਤਸਵੀਰਾਂ ਲੱਗੀਆਂ ਆ ਫੁੱਲ ਬੂਟੇ ਬਣਾ ਕੇ। ਆ ਹੁਣ ਜਿੱਦਾਂ ਇਜਾਜ਼ ਲਤੀਫੀ ਸਾਹਿਬ ਆ, ਮੁਹੰਮਦ ਅਮੀਨ ਸਾਹਿਬ ਆ, ਤੇ ਇੱਦਾਂ ਸਾਰਾ ਉੱਤੇ ਗੀਤ ਗੂਤ ਲਿਖੇ ਹੋਏ ਆ ਇੱਦਾਂ ਲਿਖ ਕੇ। ਹਾਂ ਆ ਗੀਤ ਨਹੀਂ ਮੈਡਮ ਨੂਰ ਜਹਾਂ ਦਾ ਸੀ, ਤੇਰੇ ਨਾਲ ਨਾਲ ਵੇ ਮੈਂ ਰਹਿਣਾ, ਮੈਂ ਤੇਰੇ ਹਾਣ ਦੀ ਦੁਨੀਆ ਜਾਣਦੀ, ਤੂੰ ਏ ਮੇਰਾ ਗਹਿਣਾ, ਤੇਰੇ ਨਾਲ ਨਾਲ ਵੇ ਮੈਂ ਰਹਿਣਾ। ਅੱਛਾ ਇਹ ਕਾਪੀ ਮੈਂ ਬੜੀ ਸੰਭਾਲ ਕੇ ਰੱਖੀ ਸੀ, ਇਹ ਡਾਇਰੀ ਆ ਨਿੱਕੀ ਜੀ, ਉਸ ਦੌਰ ਦੀ ਤਾਂ ਪਤਾ ਨਹੀਂ ਕਿੱਡੀ ਜਦੀਦ ਹੋਣੀ। ਤੇ ਇਹ ਬੜੀ ਸੰਭਾਲ ਕੇ ਟਰੰਕ ਦੇ ਵਿੱਚ ਅਸੀਂ ਰੱਖੀ ਹੋਈ ਸੀ। ਜਿਹੜੇ ਮਾਂ ਪਿਓ ਦੀਆਂ ਛਾਵਾਂ ਹੁੰਦੀਆਂ ਨਾ ਜੀ, ਇਹ ਸਾਂਭ ਕੇ ਰੱਖਿਆ ਕਰੋ, ਇਹਨਾਂ 'ਚ ਬੜੀਆਂ ਯਾਦਾਂ ਹੁੰਦੀਆਂ। ਤੇ ਅੱਜ ਲੋੜ ਪੈ ਹੀ ਗਈ ਨਾ, ਉਂਝ ਤਾਂ ਅਸੀਂ ਕੱਢ ਕੇ ਅਸੀਂ ਭਰਾ ਕਿਸੇ ਟਾਈਮ ਬਹਿ ਕੇ ਦੇਖਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ। ਤੇ ਅੱਜ ਮੁਸਤਫਾ ਸਾਹਿਬ ਆਏ, ਅੱਜ ਖਸੂਸੀ ਤੌਰ 'ਤੇ ਅਸੀਂ ਕੱਢ ਕੇ ਲਿਆਂਦੀ।
अस्सलाम वालेकुम वालेकुम सलाम। ਹਾਂਜੀ ਅੱਜ ਤੁਹਾਨੂੰ 1960 ਚ ਲੈ ਕੇ ਚੱਲੇ ਆ ਐਵੇਂ ਮਿੰਟ ਕੁ ਵਾਸਤੇ हाँ जी, ਮੁਸਤਫਾ ਸਾਹਿਬ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ बहुत अच्छा जी। बहुत अल्लाह ताला दी मेहरबानी हुई कि इन्नी देर तो बाद मुलाकात हुई, एक दूजे नाल मिले, पुरानियां गल्लां बातां कीतियां, पुराने शुगर मेले कीते ਵਾਹ ਵਾਹ ते ਉਹ ਯਾਦਾਂ ਤਾਜ਼ਾ ਹੋ ਗਈਆਂ ਜਿਹੜੀਆਂ ਜ਼ਿਹਨ ਦੇ ਵਿੱਚ ਮਹਿਵ ਸੀ। ਆਏ ਹਾਏ 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 ਆਹਿਸਤਾ 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 ਇੰਝ ਹੀ ਲੱਗਦਾ ਜਿਵੇਂ ਹੁਣ ਵੀ ਉਸੇ ਹੀ ਜਗ੍ਹਾ ਦੇ ਉੱਤੇ ਔਰ ਉਸੇ ਮਾਹੌਲ ਦੇ ਵਿੱਚ ਉਸ ਤਰ੍ਹਾਂ ਦੀ ਗੱਲਾਂ ਬਾਤਾਂ ਕਰ ਰਹੇ ਹਾਂ। ਸਕੂਲੇ ਬੈਠੇ ਆ ਸਕੂਲੇ ਬੈਠੇ ਹਾਂ। ਹਾਂ ਇਹ ਸਕੂਲ ਥੋੜਾ ਜਿਹਾ ਦੱਸਿਓ ਕਿੱਥੇ ਸੀਗਾ ਇਹ ਮੁਸਲਿਮ ਹਾਈ ਸਕੂਲ ਤਾਰਕਾਬਾਦ ਮਸ਼ਹੂਰ ਸੀ, ਤਾਰਕਾਬਾਦ ਲੈਲਪੁਰ ਸ਼ਹਿਰ ਦੇ ਵਿੱਚ ਫੈਸਲਾਬਾਦ ਹੁਣ ਸ਼ਹਿਰ ਦੇ ਗੱਬੇ ਚ ਆ ਗਿਆ ਉਹ ਹਾਂਜੀ। ਹੁਣ ਤੇ ਉੱਥੇ ਕਾਲਜ ਵੀ ਬਣ ਗਿਆ ਹੈ ਤੇ ਕਾਫੀ ਰੌਣਕ ਹੋ ਗਈ ਹੈ। ਤੇ ਉਦੋਂ ਸਾਡੀ ਰਿਹਾਇਸ਼ ਜਿਹੜੀ ਹੁੰਦੀ ਸੀ ਉਹ ਵਾਬਡਾ ਕਾਲੋਨੀ ਫੈਸਲਾਬਾਦ ਕਨਾਲ ਰੋਡ ਦੇ ਉੱਤੇ ਹੁੰਦੀ ਸੀ, ਅਬਦੁੱਲਾਪੁਰ। ਅੱਛਾ ਮਾਸ਼ਾਅੱਲਾ ਤੇ ਉੱਥੇ ਸਾਡੀ ਰਿਹਾਇਸ਼ ਸੀ। ਉੱਥੋਂ ਅਸੀਂ ਪੈਦਲ ਸਕੂਲ ਜਾਂਦੇ ਹੁੰਦੇ ਸੀ, ਤਾਰਕਾਬਾਦ ਦੇ ਵਿੱਚੋਂ ਦੀ ਲੰਘ ਕੇ ਹਾਂ ਤੇ ਅੱਗੇ ਮੁਸਲਿਮ ਹਾਈ ਸਕੂਲ ਤੇ ਅੱਛਾ ਪੈਦਲ ਹੀ ਵਾਪਸ ਆਉਂਦੇ ਹੁੰਦੇ। ਪੈਦਲ ਹੀ ਮੁੜ ਕੇ ਆਣਾ ਹਾਂਜੀ, ਬੜਾ ਭਲਾ ਤੇ ਬੜਾ ਅੱਛਾ ਵਕਤ ਗੁਜ਼ਰਿਆ। ਹਾਂ। ਅੱਲਾਹ ਤਾਲਾ ਨੂੰ ਭਾਗ ਸੁੱਖ ਲੱਗੇ ਰਹਿਣ। ਹੁਣ ਇਹ ਵੀ ਮਾਸ਼ਾਅੱਲਾ ਬਾਲ ਬੱਚਰਦਾਰ ਨੇ ਤੇ ਜ਼ਿਮੀਦਾਰ ਨੇ ਮਾਸ਼ਾਅੱਲਾ, ਅੱਛੇ ਭਲੇ। ਤੇ ਅਸੀਂ ਵੀ ਸਾਰੀ ਉਮਰ ਆਪਣੀ ਮੁਲਾਜ਼ਮਤ ਚ ਗੁਜ਼ਾਰੀ ਹੈ ਵਾਬਡਾ ਦੇ ਵਿੱਚ, ਤੇ ਇਹ ਵੀ ਵਾਬਡਾ ਦੇ ਵਿੱਚ ਹੀ ਮੁਲਾਜ਼ਮਤ ਕਰਦੇ ਰਹੇ ਨੇ। ਹਾਂਜੀ ਮਾਸ਼ਾਅੱਲਾ ਤੇ ਬਚਪਨ ਤੋਂ ਚੱਲਦੇ ਆ ਰਹੇ ਹੈ। ਹੁਣ 70 71 ਸਾਲ ਦੀ ਉਮਰ ਹੋ ਗਈ ਹੈ। ਹੁਣ ਅਖੀਰ ਦੇ ਉੱਤੇ ਮੁਲਾਕਾਤ ਹੋ ਗਈ ਹੈ। ਅੱਗੋਂ ਅੱਲਾ ਖੈਰ ਕਰੇ, ਜ਼ਿੰਦਗੀ ਤੰਦਰੁਸਤੀ ਰਹੀ ਤਾਂ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਵਾਹ ਵਾਹ ਅੱਛਾ ਆ ਜਿਹੜੀਆਂ ਤੁਹਾਨੂੰ ਪੁਰਾਣੀਆਂ ਯਾਦਾਂ ਦਿਖਾਈਆਂ ਇਹ ਦੇਖ ਕੇ ਕਿਵੇਂ ਲੱਗਿਆ ਤੁਹਾਨੂੰ? ਆਪ ਦੀ ਤੁਹਾਡੀ ਤਸਵੀਰ ਆ ਨਾਲ ਗੀਤ ਵੀ ਲਿਖਿਆ ਹੈ। ਇਹ ਬੜੀ ਖੁਸ਼ੀ ਹੋਈ ਹੈ ਮੈਨੂੰ ਹਾਂ ਕਿ ਇਸ ਮੇਰੇ ਭਾਈ ਨੇ ਪੁਰਾਣੀਆਂ ਤਸਵੀਰਾਂ ਤੇ ਪੁਰਾਣੀਆਂ ਗਜ਼ਲਾਂ ਤੇ ਪੁਰਾਣੇ ਗਾਣੇ ਜਿਹੜੇ ਅਸੀਂ ਦੋਵੇਂ ਰਾਤ ਨੂੰ ਕਦੀ ਚੋਰੀ ਤੇ ਕਦੀ ਦਿਨੇ ਇਤਵਾਰ ਵਾਲੇ ਦਿਨ 4 ਸ਼ੋਅ ਲੱਗਦੇ ਹੁੰਦੇ ਸੀ ਤੇ ਦੁਪਹਿਰੀ ਅੱਛਾ ਦੁਪਹਿਰ ਦਾ ਟਾਈਮ ਜਿਹੜਾ ਨਾ ਅਸੀਂ ਉਹ ਸ਼ੋਅ ਦੇਖ ਕੇ ਆਉਂਦੇ ਹੁੰਦੇ ਸੀ ਚੋਰੀ ਘਰਾਂ ਦੇ ਵਿੱਚੋਂ। ਹਾਂ ਤੇ ਫਿਰ ਇੱਕ ਦਿਨ ਐਸਾ ਹੋਇਆ ਕਿ ਅਸੀਂ ਰਾਤ ਨੂੰ ਆਖਰੀ ਸ਼ੋਅ ਦੇਖਣ ਚਲੇ ਗਏ। ਅੱਛਾ ਗਰਮੀਆਂ ਦਾ ਮੌਸਮ ਸੀ ਹਾਂ ਹਾਂ ਤੇ ਮੰਜੇ ਸਾਡੇ ਬਾਹਰ ਹੀ ਹੁੰਦੇ ਸੀ, ਗਲੀ ਦੇ ਵਿੱਚ ਹੀ ਕਾਲੋਨੀ ਜੋ ਹੈ ਸੀ। ਹਾਂਜੀ ਤੇ ਉਹ ਹਾਫ ਟਾਈਮ ਵੇਲੇ ਇਸ ਲਈ ਬਾਹਰ ਨਿਕਲੇ, ਦੇਖਿਆ ਤੇ ਬਾਰੇ ਆਪਣਾ ਬੱਦਲ ਹੋਏ। ਅੱਛਾ ਮੈਂ ਸਰਦਾਰ ਨੂੰ ਕਿਹਾ, ਮੈਂ ਕਿਹਾ ਸਰਦਾਰ ਅੱਜ ਖੈਰ ਹੈ ਨਹੀਂ, ਅੱਜ ਬੱਦਲ ਨੇ। ਕਹਿੰਦਾ ਦੇਖੀ ਜਾਏਗੀ। ਫਿਰ ਵੜ ਗਏ, ਹਾਫ ਟਾਈਮ ਫਿਰ ਰੱਖਿਆ। ਜਿਸਲੇ ਬਾਹਰ ਨਿਕਲੇ ਤੇ ਬਾਹਰ ਜਨਾਬ ਤਲਾਬ ਬਣੇ ਹੋਏ ਬਾਰਿਸ਼ ਦੇ ਨਾਲ। ਹਾਂ ਪਾਣੀ ਮੈਂ ਕਿਹਾ ਲਾ ਵੀ ਅੱਜ ਤਾਂ ਬਿਲਕੁਲ ਹੀ ਫੜੇ ਗਏ। ਹਾਂ ਤੇ ਘਰ ਤਾਂ ਖੈਰ ਆਉਣਾ ਹੀ ਸੀ, ਹੋਰ ਕਿੱਥੇ ਜਾਣਾ ਸੀ। ਘਰ ਆਏ ਤੇ ਅਗਲਿਆਂ ਨੇ ਮੰਜੀਆਂ ਵੀ ਸਿਰ ਤੇ ਚੁੱਕ ਲਏ ਸੀ, ਭਿੱਜੇ ਹੋਏ ਸਾਰੇ ਹੀ। ਤੇ ਫਿਰ ਜਿਹੜੀ ਸਾਡੀ ਕੁਆਲੀ ਕੀਤੀ ਉਹਨਾਂ ਨੇ ਉਹ ਜਿਹੜੀ ਹੈ ਉਹ ਅੱਜ ਤੱਕ ਯਾਦ ਹੈ। ਅੱਜ ਤੱਕ ਯਾਦ ਆ ਹਾਂਜੀ, ਵਾਹ ਵਾਹ ਤੇ ਇਸ ਤਰ੍ਹਾਂ ਦੇ ਵਕਤ ਗੁਜ਼ਰੇ ਨੇ ਮਾਸ਼ਾਅੱਲਾ, ਬਹੁਤ ਅੱਛੇ ਵਕਤ ਗੁਜ਼ਰੇ ਹੈ। ਹਾਂ ਤੇ ਅੱਲਾ ਕਰੇ ਕਿ ਅੱਗੋਂ ਵੀ ਅੱਛੇ ਵਕਤ ਗੁਜ਼ਰਦੇ ਰਹਿਣ, ਜਿੰਨਾ ਤੱਕ ਜ਼ਿੰਦਗੀ ਤੰਦਰੁਸਤੀ ਹੈ। ਬੜਾ ਚੰਗਾ ਲੱਗਾ ਜੀ ਮੁਸਤਫਾ ਸਾਹਿਬ ਨੂੰ, ਸਾਨੂੰ ਵੀ ਮਿਲ ਕੇ ਬੜਾ ਚੰਗਾ ਲੱਗਾ। ਅੱਬੂ ਨੂੰ ਤਾਂ ਲੱਗਣਾ ਹੀ ਆ ਨਾ, ਸਾਨੂੰ ਮਿਲ ਕੇ ਬੜਾ ਚੰਗਾ ਲੱਗਾ ਜੀ। ਜਿਹੜੀਆਂ ਵਿੱਚ ਦੁਨੀਆ ਤਸਵੀਰਾਂ ਹਾਂਜੀ, ਇਹ ਬੰਦੇ ਵੀ ਕਦੀ ਹੁਣ ਮਿਲੇ ਆ ਜਿਹੜੇ ਆਹ ਤਸਵੀਰ ਆ ਤਸਵੀਰਾਂ ਆਜ਼ਾਦ ਲਤੀਫੀ ਸਾਹਿਬ ਆ, ਮੁਹੰਮਦ ਅਮੀਨ ਸਾਹਿਬ ਆ, ਜਾਂ ਆਹ ਤਸਵੀਰ ਆ ਰਾਓ ਸਰਵਰ ਦੀ ਅੱਛਾ ਇਹ ਆਪਣੇ ਪਿੰਡ ਵਾਲੇ ਰਾਓ ਸਰਵਰ ਜਿਹੜੇ ਫੌਤ ਹੋ ਗਏ। ਹਾਂ ਹਾਂ ਇਹ ਜਿਹੜੀਆਂ ਤਸਵੀਰਾਂ ਨੇ ਨਾ, ਇਹਦੇ ਬਾਰੇ ਚ ਇਹ ਹੈ ਕਿ ਸਰਦਾਰ ਦਾ ਤਾਂ ਮੇਰਾ ਇੱਕ ਕਲਾਸ ਦਾ ਫਰਕ ਸੀ। ਅੱਛਾ ਮੈਂ ਇੱਕ ਕਲਾਸ ਅੱਗੇ ਸੀ, ਸਰਦਾਰ ਇੱਕ ਕਲਾਸ ਪਿੱਛੇ ਸੀ। ਅੱਛਾ ਮੇਰੀ ਜਿਹੜੀ ਕਲਾਸ ਫੈਲੋ ਵਾਲੀ ਦੋਸਤੀ ਆ ਉਹ ਹੋਰ ਸੀ, ਹਾਂ ਹਾਂ ਦੂਸਰੇ ਮੁੰਡਿਆਂ ਨਾਲ ਸੀ। ਹਾਂ ਹਾਂ ਤੇ ਜਿਹੜੀ ਇਹਦੀ ਕਲਾਸ ਫੈਲੋ ਵਾਲੀ ਦੋਸਤੀ ਆ ਉਹ ਦੂਸਰੇ ਮੁੰਡਿਆਂ ਨਾਲ ਸੀ। ਹਾਂ
ਇਸ ਵਾਸਤੇ ਇਹਦੇ ਵਿੱਚੋਂ ਕੁਝ ਤਸਵੀਰਾਂ ਨੂੰ ਤਾਂ ਮੈਂ ਜਾਣਦਾ ਤੇ ਕੁਝ ਨੂੰ ਮੈਂ ਨਹੀਂ ਜਾਣਦਾ। ਇਸ ਵਾਸਤੇ ਕਿ ਉਹ ਜਿਹੜੇ ਤਾਲਬ ਇਲਮ ਸੀ ਇਕੱਠੇ ਪੜ੍ਹਦੇ, ਇਹਦੇ ਨਾਲ ਹੋਰ ਪੜ੍ਹਦੇ ਸੀ, ਮੇਰੇ ਨਾਲ ਹੋਰ ਪੜ੍ਹਦੇ ਸੀ। ਅੱਛਾ, ਉਸ ਦੌਰ ਦੀ ਜਿਹੜੇ ਦੌਰ 'ਚ ਤੁਸੀਂ ਸਿਨੇਮਾ ਦੇਖਦੇ ਸੀ, ਕੋਈ ਫਿਲਮ ਯਾਦ ਆ ਵੀ ਕਿਹੜੀ ਕਿਹੜੀ ਫਿਲਮ ਚੱਲਦੀ ਸੀ? ਉਸ ਵੇਲੇ ਜ਼ਿਆਦਾਤਰ ਸ਼ਬਨਮ ਦੀਆਂ ਤੇ ਮੁਹੰਮਦ ਅਲੀ ਦੀਆਂ ਤੇ ਜ਼ੇਬਾ ਦੀਆਂ ਫਿਲਮਾਂ, ਨਦੀਮ, ਸ਼ਬਨਮ, ਜਾਂ ਉਸ ਤੋਂ ਬਾਅਦ ਆ ਗਈਆਂ ਸੁਲਤਾਨ ਰਾਈ ਦੀਆਂ ਫਿਲਮਾਂ, ਤੇ ਇਹ ਜ਼ਿਆਦਾਤਰ ਚੱਲਦੀਆਂ ਸੀ ਉਦੋਂ। ਔਰ ਪਸੰਦ ਵੀ ਅਸੀਂ ਇਹਨਾਂ ਨੂੰ ਹੀ ਕਰਦੇ ਸੀ, ਤੇ ਉਹ ਜ਼ਿਆਦਾਤਰ ਉਹ ਹੀ ਵੇਖੀਆਂ ਨੇ, ਉਰਦੂ ਵੀ ਪੰਜਾਬੀ ਵੀ। ਤੇ ਉਸ ਵਕਤ ਇਹੋ ਹੀ ਜ਼ਿਆਦਾ ਚੱਲਦੀਆਂ ਸੀ, ਤੇ ਗਾਣੇ ਵੀ ਇਹੋ ਹੀ ਸੀ। ਤੇ ਸਭ ਤੋਂ ਜਿਹੜੇ ਅੱਛੀ ਫਿਲਮ ਉਸ ਵੇਲੇ ਲੱਗੀ ਹੈ ਉਹ ਹੀਰ ਰਾਂਝਾ ਲੱਗੀ ਹੈ। ਉਹ ਬਹੁਤ ਹੀ ਮਸ਼ਹੂਰ, ਉਹ ਇਜਾਜ਼ ਫਰਦੌਸ ਦੀ ਬਣੀ ਸੀ ਹੀਰ ਰਾਂਝਾ। ਉਹਦੇ ਗਾਣੇ ਹੁਣ ਤੱਕ ਯਾਦ ਨੇ, ਵੇ ਵੰਜਲੀ ਵਲੜਿਆ, ਇਹ ਇਸ ਤਰ੍ਹਾਂ ਦੇ ਬਹੁਤ ਅੱਛੇ, ਮਤਲਬ ਸਾਡੇ ਵਕਤ ਦੇ। ਅੱਜ ਕੱਲ੍ਹ ਜਿਹੜਾ ਜ਼ਮਾਨਾ ਹੈ, ਅੱਜ ਕੱਲ੍ਹ ਜ਼ਮਾਨੇ ਦੇ ਵਿੱਚ ਗਾਣੇ ਤਾਂ ਸੁਣੀਦੇ ਨੇ, ਬੱਚੇ ਸੁਣਦੇ ਆ, ਅਸੀਂ ਵੀ ਸੁਣਦੇ ਆ, ਲੇਕਿਨ ਇਹਨਾਂ ਗਾਣਿਆਂ ਦੀ ਸਾਨੂੰ ਚੱਸ ਨਹੀਂ ਆਉਂਦੀ। ਇਹਨਾਂ 'ਚ ਹੈ ਹੀ ਕੁਝ ਨਹੀਂ, ਇਹ ਸਿਰਫ ਗੱਲਾਂ ਹੀ ਕਰਦੇ ਨੇ, ਗਾਣੇ ਨਹੀਂ ਗਾਉਂਦੇ। ਡਮ ਡਮ ਬਸ। ਉਹ ਸੁਰੀਲੇ ਲਿਹਾਜ਼ ਨਾਲ ਗਾਣੇ ਗਾਉਂਦੇ ਸੀ, ਤੇ ਸ਼ਾਇਰ ਬਹੁਤ ਅੱਛੇ ਹੁੰਦੇ ਸੀ, ਲਿਖਾਈ ਉਹਨਾਂ ਦੀ ਬਹੁਤ ਅੱਛੀ ਹੁੰਦੀ ਸੀ, ਤੇ ਫਿਰ ਅੱਗੋਂ ਅਦਾਕਾਰਾਂ ਦੀ ਅਦਾਇਗੀ ਬਹੁਤ ਅੱਛੀ ਹੁੰਦੀ ਸੀ। ਤੇ ਉਹ ਗਾਣੇ ਅੱਜ ਤੱਕ ਵੀ 올ਡ ਇਜ਼ ਗੋਲਡ ਇਸ ਕਹਿਲਾਉਂਦੇ ਨੇ। ਵਾਹ। ਅੱਛਾ ਮੁਸਤਫਾ ਸਾਹਿਬ, ਅੱਗੇ ਗੱਲਾਂ ਦੇ ਵਿੱਚੋਂ ਗੱਲ ਆਈ ਆ ਵੀ ਇਹਨਾਂ ਨੇ ਟੈਲੀਫੋਨ ਨਹੀਂ ਰੱਖਿਆ ਕੋਲ, ਤੇ ਉਹ ਟੈਲੀਫੋਨ ਤੁਸੀਂ ਨਹੀਂ ਰੱਖਿਆ ਇਸ ਦੌਰ ਦੇ ਵਿੱਚ ਜਿਹੜਾ ਚ ਮਿੰਟ ਨਹੀਂ ਸਰਦਾ ਬੰਦਿਆਂ ਦਾ ਟੈਲੀਫੋਨ ਤੋਂ ਬਾਅਦ। ਉਹ ਜੀ ਜਿੰਨਾ ਚਿਕਰ ਤੇ ਅਸੀਂ ਬਾਬਰਾ 'ਚ ਮੁਲਾਜ਼ਮਤ ਕਰਦੇ ਰਹੇ ਹਾਂ ਉਹਨਾਂ ਚਿਕਰ ਤੇ ਟੈਲੀਫੋਨ ਰੱਖਿਆ ਹੈ। ਅੱਛਾ, ਉਦੋਂ ਤੱਕ ਰੱਖਿਆ। ਉਸ ਤੋਂ ਬਾਅਦ ਮੈਂ ਬਿਜਲੀ ਦੀ ਦੁਕਾਨ ਕਾਰੋਬਾਰ ਕਰ ਲਿਆ, ਬਣਾ ਲਈ ਦੁਕਾਨ, ਬਣਾ ਲਈ, ਉਦੋਂ ਵੀ ਟੈਲੀਫੋਨ ਰੱਖਿਆ। ਜਦੋਂ ਫਿਰ ਬੱਚੇ ਵੱਡੇ ਹੋ ਗਏ, ਆਪਣੇ ਆਪਣੇ ਕੰਮਾਂ ਤੇ ਲੱਗ ਗਏ, ਉਦੋਂ ਫਿਰ ਦੁਕਾਨ ਵੀ ਛੱਡ ਦਿੱਤੀ, ਰਿਟਾਇਰਮੈਂਟ ਵੀ ਹੋ ਗਈ। ਉਸ ਤੋਂ ਬਾਅਦ ਫੋਨ ਨੂੰ ਨਾ ਮੈਂ ਇੱਕ ਟੈਨਸ਼ਨ ਸਮਝਣੀ ਸ਼ੁਰੂ ਕਰ ਦਿੱਤੀ। ਅੱਛਾ, ਉਸ ਟੈਨਸ਼ਨ ਦੀ ਵਜ੍ਹਾ ਤੋਂ ਮੈਂ ਫਿਰ ਫੋਨ ਛੱਡ ਦਿੱਤਾ। ਹੁਣ ਜਿੰਨਾ ਵੀ ਪੈਗਾਮ ਹੈ ਉਹ ਘਰ ਦੇ ਬੱਚਿਆਂ ਨੂੰ ਮਿਲ ਜਾਂਦਾ ਤੇ ਮੈਨੂੰ ਵੀ ਮਿਲ ਜਾਂਦਾ। ਤੇ ਜਿੱਥੇ ਮੈਂ ਜਾਣਾ ਹੁੰਦਾ, ਕਿਸੇ ਦੋਸਤ ਨਾਲ, ਕਿਸੇ ਭੈਣ ਭਰਾ ਨਾਲ, ਮਸਲਨ ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ ਕਿਤੇ ਨਿਕਲਿਆ, ਕਦੀ ਲਾਹੌਰ ਚਲਾ ਗਿਆ, ਕਦੀ ਕਸੂਰ ਚਲਾ ਗਿਆ, ਕਦੀ ਝੰਗ ਚਲਾ ਗਿਆ, ਕਦੀ ਇੱਥੇ ਆਪਣਾ ਬੜੀ ਦੇਰ ਤੋਂ ਬਾਅਦ ਇੱਥੇ ਰਹਿਮੇ ਸ਼ਾਹ ਆਇਆ। ਤੇ ਉਹ ਜਿੱਥੇ ਮੈਂ ਜਾਣਾ ਉਹਨਾਂ ਨੂੰ ਕਹਿ ਦਿੰਦਾ, ਭਾਈ ਇਸ ਮੂਡ ਤੇ ਗੱਲ ਕਰ ਲਓ ਤੇ ਘਰਦਿਆਂ ਨੂੰ ਦੱਸ ਦਿਓ ਕਿ ਸਾਡੇ ਕੋਲ ਪਹੁੰਚ ਗਿਆ। ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਸਿਲਸਿਲਾ, ਕੋਈ ਪਰੇਸ਼ਾਨੀ ਨਹੀਂ ਹੁੰਦੀ। ਤੇ ਹੈ ਵੈਸੇ ਸਕੂਨ ਆ, ਤੁਸੀਂ ਤਾਂ ਰੱਖ ਕੇ ਵੀ ਦੇਖ ਲਿਆ। ਹਾਂਜੀ, ਰੱਖ ਕੇ ਵੀ ਦੇਖ ਲਿਆ, ਲੇਕਿਨ ਟੈਲੀਫੋਨ ਤੋਂ ਬਗੈਰ ਨਾ ਮੈਂ ਤੇ ਸਕੂਨ ਮਹਿਸੂਸ ਕਰਨਾ, ਬਾਕੀਆਂ ਦਾ ਪਤਾ ਕੋਈ ਨਹੀਂ। ਹੈ ਵੀ ਇਦਾਂ ਹੀ ਹੈ। ਟੈਲੀਫੋਨ ਦੇ ਕਿਹੜਾ ਉੱਤੇ ਬਹਿ ਕੇ ਜਾਣਾ ਹੁੰਦਾ ਕਿ। ਹਾਂਜੀ ਬਿਲਕੁਲ, ਇਹ ਤਾਂ ਐਵੇਂ ਗੱਲ ਹੀ ਬਣੀ ਹੈ। ਟੈਲੀਫੋਨ ਨਾ ਹੋਵੇ ਬਹੁਤਾ ਸਕੂਨ ਆ ਬਲਕਿ। ਤੇ ਤੁਸੀਂ ਰੱਖਿਆ ਕਿੰਨਾ ਕੁ ਚਿਰ ਆ ਤੇ ਛੱਡੇ ਨੂੰ ਕਿੰਨਾ ਕੁ ਚਿਰ ਹੋ ਗਿਆ ਟੈਲੀਫੋਨ? ਮੈਨੂੰ ਸਨ 75 ਦੇ ਵਿੱਚ ਮੈਂ ਭਰਤੀ ਹੋਇਆ ਸੀ ਬਾਬਡਾ 'ਚ, ਤੇ 75 ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਤਕਰੀਬਨ 40 ਸਾਲ ਸਰਵਿਸ ਕੀਤੀ ਹੈ। ਤੇ 40 ਸਾਲ ਤੋਂ ਬਾਅਦ ਫਿਰ 10 ਸਾਲ ਮੈਂ ਦੁਕਾਨਦਾਰੀ ਕੀਤੀ ਹੈ। 40 ਤੋਂ 50 ਸਾਲ ਤੇ ਰੱਖਿਆ। ਅੱਛਾ, ਉਹ ਉਦੋਂ ਨਵਾਂ ਨੋਕੀਆ ਆਇਆ ਸੀ, ਬਟਨ ਵਾਲਾ। ਸਭ ਤੋਂ ਪਹਿਲੇ ਉਹ ਇਸਤੇਮਾਲ ਕੀਤਾ ਸੀ। ਉਸ ਤੋਂ ਬਾਅਦ ਫਿਰ ਆ ਗਏ ਨਵੇਂ ਜਿਹੜੇ ਅੱਜ ਕੱਲ੍ਹ ਚੱਲਦੇ ਨੇ, ਸਕਰੀਨ ਵਾਲੇ, ਤੇ ਉਹ ਤੱਕ ਇਸਤੇਮਾਲ ਕਰਦੇ ਰਹੇ ਆ। ਉਸ ਤੋਂ ਬਾਅਦ ਜਦੋਂ ਨੌਕਰੀ ਵੀ ਛੱਡ ਦਿੱਤੀ ਤੇ ਦੁਕਾਨ ਵੀ ਛੱਡਤੀ ਤੇ ਫਿਰ ਫੋਨ ਵੀ ਛੱਡਤਾ। ਅੱਛਾ ਅਬੂ ਜੀ, ਜਿਹੜੇ ਤੁਸੀਂ ਇਹ ਤਸਵੀਰਾਂ ਵਿੱਚ ਹੋਰ ਵੀ ਆ, ਮੁਸਤਫਾ ਸਾਹਿਬ ਨਾਲ ਤਾਂ ਅਸੀਂ ਮਿਲ ਗਏ, ਜਿਹੜੀਆਂ ਵਿੱਚ ਹੋਰ ਤਸਵੀਰਾਂ ਵੀ ਇਹਨਾਂ ਬੰਦਿਆਂ ਨਾਲ ਵੀ ਕਦੀ ਹੋਈ ਮੁਲਾਕਾਤ?
ਬਸ ਉਹ ਜਦੋਂ ਵਿਛੜ ਨਾਲੇ ਫਿਰ ਇਹ ਲਾਹੌਰ ਚਲੇ ਗਏ, ਕਿਧਰੇ ਮੁਲਾਜ਼ਮਤ ਹੋ ਗਏ, ਕੋਈ ਕਿਤੇ ਚਲਾ ਕੋਈ ਕਿਧਰੇ ਚਲਾ ਗਿਆ, ਕਿਧਰੇ ਚਲਾ ਗਿਆ। ਅਮੀਨ ਮਿਲਦਾ ਰਿਹਾ ਤੇ ਬਾਕੀ ਇੱਕ ਵੀ ਬਹੁਤ ਘੱਟ ਮਿਲਿਆ। ਉਸ ਤੋਂ ਬਾਅਦ ਇਹ ਵੀ ਮੁਲਾਜ਼ਮਤ ਹੋ ਗਿਆ ਤੇ ਬਾ ਫਿਰ ਕਦੇ ਨਹੀਂ ਕੋਈ ਬਾਹਰ ਚਲੇ ਗਏ। ਹਾਂ ਉਹ ਦੌਰ ਜਿਹੜਾ ਸਕੂਲ ਦਾ ਸੀ ਉਹ ਹਜੇ ਤੱਕ ਚੇਤੇ ਆ। ਹਾਂ ਬਿਲਕੁਲ, ਉਹ ਤਾਂ ਕਦੇ ਭੁੱਲਣਾ ਹੀ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ। ਉਹ ਯਾਦ ਆ। ਇਹ ਡੈਰੀ ਕਿਵੇਂ ਬਣਾਈ ਸੀ ਇਹ ਡਾਇਰੀ ਬਣਾਈ ਸੀ ਜਿੱਥੇ ਅਸੀਂ ਤਾਂ ਸਾਰਾ ਦਿਨ, ਮੈਂ ਤੇ ਮੁਸਤਫਾ ਦਾ ਤਾਂ ਕੰਮ ਸੀ, ਕਦੇ ਅਸੀਂ ਟੋਬੇ ਜਾ ਰਹੇ ਹਾਂ, ਕਦੇ ਕਿਧਰੇ ਜਾ ਰਹੇ ਹਾਂ। ਅਸੀਂ ਕਈ ਸਟੇਸ਼ਨਾਂ ਤੇ ਬਹਿ ਕੇ ਲਿਖੀ ਆ। ਅੱਛਾ ਕੀ ਸਾਦੇ ਹੁੰਦੇ ਜ਼ਿੰਦਗੀ ਦੀ ਸਫ਼ਰ ਲਿਖਿਆ। ਇਹ ਸਾਡੇ ਨਾਲ ਹੀ ਰਹਿੰਦੀ ਸੀ ਇਹ ਡਾਇਰੀ। ਇਹਦੇ ਜਿੱਧਰ ਵੀ ਜਾਣਾ ਉਹ ਚਾਹੇ ਨਾਲ ਹੀ ਜਾਣਾ, ਜਿੱਥੇ ਬਹਿਣਾ ਤੇ ਉਹ ਲਿਖ ਲੈਣਾ। ਸ਼ਹਿਰ ਗਏ ਆ ਨਾਲ, ਕਿਧਰੇ ਦੂਸਰੇ ਸ਼ਹਿਰ ਚਲੇ ਗਏ ਤਾਂ ਵੀ ਨਾਲ। ਇਹ ਆਮ ਬੰਦੇ ਉਦੋਂ ਲਿਖਦੇ ਸੀਗੇ। ਆਮ ਬੰਦੇ, ਹਾਂ ਮੁੰਡੇ ਲਿਖਦੇ ਸੀ। ਡੈਰੀ ਦਾ ਉਦੋਂ ਰਿਵਾਜ ਸੀ, ਬੰਦੇ ਲਿਖਦੇ। ਹਾਂਜੀ ਰਿਵਾਜ ਸੀ। ਹਾਂ ਬੰਦੇ ਸਫ਼ਰ ਲਿਖਦੇ ਸੀ, ਆਪ ਦੀ ਆਪ ਵੀ। ਆਪਣੀ ਯਾਦਾਸ਼ਤਾਂ ਲਿਖਦੇ ਰਹਿੰਦੇ ਸੀ ਨਾਲ ਹਾਂਜੀ ਨਾਲ। ਯਾਦਾਸ਼ਤਾਂ ਲਿਖਦੇ ਸੀ। ਆਮ ਬਜ਼ੁਰਗਾਂ ਦੀਆਂ ਡਾਇਰੀਆਂ ਪਈਆਂ ਤੇ ਇਹਦੇ 'ਚ ਬੜੀਆਂ ਯਾਦਾਸ਼ਤਾਂ ਲਿਖੀਆਂ ਹੋਈਆਂ, ਸਫ਼ਰ ਲਿਖੇ ਹੋਏ ਆ, ਬੜਾ ਕੁਝ ਲਿਖਿਆ ਹੈ। ਇਹ ਡਾਇਰੀ ਨੂੰ ਪੜ੍ਹਦੇ ਹੋਏ ਆ ਜੀ ਦੁਬਾਰਾ ਬੰਦਾ ਨਾ ਬਚਪਨ ਤੋਂ ਲੈ ਕੇ ਤੇ ਬੁਢਾਪੇ ਤੱਕ ਚਲੇ ਜਾਂਦਾ। ਜਾਂਦਾ ਹਾਂਜੀ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਇੱਕਦਮ ਚੇਤੇ ਆ ਸਕਰੀਨ ਦੀ ਤਰ੍ਹਾਂ ਘੁੰਮ ਜਾਂਦੀਆਂ ਨੇ ਅੱਗੇ। ਹਾਂ ਮੁਸਤਫਾ ਦਾ ਫੁੱਫੀ ਦਾ ਬੇਟਾ ਮਨਜ਼ੂਰ ਲਾਹੌਰ ਆ। ਮਨਜ਼ੂਰ ਆ, ਬੈਂਕ ਦੇ ਵਿੱਚ ਮੁਲਾਜ਼ਮ ਸੀ, ਹੁਣ ਉਹ ਰਿਟਾਇਰ ਹੋ ਗਏ। ਮੁਸਤਫਾ ਰਿਟਾਇਰ ਹੋ ਗਏ। ਇੱਕ ਉਹਨਾਂ ਨੇ ਗਜ਼ਲ ਲਿਖੀ, ਸਾਡੇ ਕੋਲ ਆਇਆ ਸੀ ਉਹ। ਅੱਛਾ ਉਦੋਂ ਉਹ ਹੈਗਾ ਜੀ। ਹੈਗਾ। ਹੁਣ ਕੀ ਕਰਦਾ? ਉਹ ਵੀ ਵਿਹਲਾ ਹੀ ਹੈ। ਅੱਛਾ ਉਹ ਤਸਵੀਰਾਂ ਵਾਵਾ ਲੱਗੀ ਹੋਈਆਂ ਨਾ। ਕੰਮ ਬੱਚੇ ਕਰਦੇ ਉਹ ਬੈਂਕਾਂ 'ਚ ਨੇ, ਉਹ ਮੁੰਡੇ ਦੇ ਦੋ ਤਿੰਨ ਹੀ ਹੁੰਦਾ ਬਸ। ਮੁਸਤਫਾ ਅਹਿਮਦ ਸ਼ਾਹ ਦੀ ਹਾਂਜੀ ਇਹ ਅਹਿਮਦ ਸ਼ਾਹ ਦੀ ਅਨਪਛਾਣ। ਮਲਕ ਇਹ ਵੱਡੀ ਹੈ ਰਮਜ਼ਾਨ ਦੀ ਅੱਲਾ ਬਖਸ਼ ਦੇ ਮੁੰਡੇ ਦੀ। ਅੱਲਾ ਬਖਸ਼ ਦੇ। ਫੋਟੋ ਯਾਰ ਬੜੀ ਚੰਗੀ ਆਈ ਹੈ। ਬੜੀ ਜ਼ਬਰਦਸਤ ਫੋਟੋ ਆਈ ਉਹਦੀ। ਪੁਰਾਣਾ ਹੀਰੋ ਲੱਗਦਾ। ਆ ਕੰਨਾਂ ਤੇ ਵਾਲ ਚੜਾਏ। ਬੜੇ ਸ਼ੌਕ ਦੀ ਗੱਲ ਹੈ ਜੀ। ਤਸਵੀਰ ਉਦੋਂ ਕਿਹੜਾ ਆਮ ਖਿੱਚੀ ਜਾਂਦੀ ਸੀ। ਤਸਵੀਰ ਆਮ ਸੌਖੀ ਲੱਗਦੀ। ਨਹੀਂ ਜੀ ਉਹ ਬਕਾਇਦਾ ਉਹ ਕੈਮਰੇ ਦੇ ਵਿੱਚ ਇੱਕ ਰੀਲ ਪਾਈ ਹੁੰਦੀ ਸੀ ਉਹਨਾਂ ਨੇ ਤੇ ਜਿੰਨੇ ਚਿਰ ਉਹ ਰੀਲ ਖਤਮ ਨਹੀਂ ਹੋਣੀ ਉਹਨਾਂ ਚਿਰ ਉਹਨੇ ਫੋਟੋ ਨਹੀਂ ਬਣਾ ਕੇ ਦੇਣੀ। ਇਹ ਕੌਣ ਹੈ? ਅਦਾਕਾਰਾਂ ਹੋਣੀਆਂ। ਸ਼ਬਨਮ ਅਦਾਕਾਰ। ਅੱਛਾ ਅਦਾਕਾਰਾਂ ਦੀ। ਇਹ ਦਿਖਾਇਓ ਦਿਖਾਣੀ ਹੈ ਯਾਰ ਪੂਰੇ ਮੈਂ ਕਹਿੰਦਾ ਪੜੇ ਪੂਰਾ ਜੀ। ਘੁੰਮੇ ਫਿਰੇ ਬਹੁਤਾ ਲੱਗਦਾ, ਪੜੇ ਥੋੜੇ ਹੀ। ਨਹੀਂ ਸਾਰਾ ਅਸੀਂ ਬੜੀਆਂ ਕੀਤੀਆਂ। ਇਹ ਆ ਮੁਸਤਫਾ ਮਨਜ਼ੂਰ ਦੀ ਗਜ਼ਲ ਲਿਖੀ ਹੋਈ ਹੈ। पत्थरों का जोर बने इन 24 क्वार्टरों में। ਹਾਂ ਬਸ ਇਹ ਕਿਉਂਕਿ ਮੈਨੂੰ ਤੇ ਐਡਾ ਨਜ਼ਰ ਨਹੀਂ ਆਉਂਦਾ ਨਾ, ਮੇਰੇ ਕੋਲ ਤਾਂ ਪੜ੍ਹੀ ਨਹੀਂ ਜਾਣੀ। ਕੋਸ਼ਿਸ਼ ਕਰ। ਇਹ ਤੁਸੀਂ ਪੜ੍ਹ ਲਓ ਜਾਂ कई लोग देखने आए थे बड़े क्वार्टरों से। ये बस्ती पत्थर दिलों की है, एहतियात से चल। कदम कदम पर कई पत्थर हैं गातों में। उस दौर दी लिखी गई गल। अच्छा ਅੱਗੇ ਜੀ ਨਿਗਾਹ ਪਈ ਇਸ ਪਾਸੇ ਆ ਦਿਖਾਇਓ ਜੀ ਇਹਨੂੰ। ਆ ਇਹ ਸ਼ਬਨਮ ਆ ਜੀ। ਹਾਂਜੀ ਆ ਸ਼ਬਨਮ ਆ ਜੀ। ਆ ਵਾਹ ਬਈ ਵਾਹ। ਅੱਛਾ ਆ ਵੀ ਸ਼ਬਨਮ ਆ ਪੈਂਟ ਬੁਸ਼ਰਟ ਪਾਈ ਜਾਂਦੇ। ਇਹ ਵੀ ਸ਼ਬਨ ਹੋਇਆ। ਹਾਂ ਵਾਹ ਸ਼ੇਰ ਵੀ ਲਿਖੇ ਨਾਲ ਸਾਈਡ ਤੇ। ਵਾਹ ਬਈ ਆ ਕੌਣ ਆ? ਇਹ ਇੰਡੀਆ ਦੀ ਸੀ। ਅੱਛਾ ਇੰਡੀਆ ਦੀ ਹੈ ਇਹ। ਪਤਾ ਨਹੀਂ ਮਾਧੋ ਸੀ ਕਿ ਮਧੂਰੀ ਮਧੂਰੀ ਸੀ। ਅੱਛਾ ਇਹ ਤਸਵੀਰਾਂ ਉਹ ਵਿੱਚ ਉਹਨਾਂ ਦੀਆਂ ਲਾਈਆਂ ਜਿਹੜੀਆਂ ਫਿਲਮਾਂ ਦੇਖਦੇ ਸੀਗੇ, ਉਹ ਅਖਬਾਰਾਂ 'ਚੋਂ ਤਸਵੀਰਾਂ ਕੱਢ ਕੇ ਉਹਦੇ ਪੋਸਟਰ ਆਉਂਦਾ, ਉਹਦਾ ਪੋਸਟਰ ਆਉਂਦਾ ਹੁੰਦਾ ਸੀ। ਜਿਹੜੀ ਫਿਲਮ ਲੱਗਦੀ ਸੀ ਨਾ ਸਿਨੇਮੇ ਵਾਲੇ ਰਕਸ਼ੇ ਉਹਦੇ ਤੇ ਤਾਂਗੇ ਦੇ ਉੱਤੇ ਬੰਨ ਕੇ ਨਾ ਸਾਈਡਾਂ ਦੇ ਉੱਤੇ ਉਹਦੇ ਪੰਫਲੇਟ ਤੇ ਦਰਮਿਆਨ ਦੇ ਵਿੱਚ ਉਹ ਰੱਖਦੇ ਸੀ ਪੰਫਲੇਟ ਛੋਟੇ ਐਸ ਸਾਈਜ਼ ਦੇ।
ਉਹਨਾਂ ਦੇ ਤਸਵੀਰਾਂ ਹੁੰਦੀਆਂ ਸੀ, ਫਿਲਮ ਦਾ ਨਾਮ ਹੁੰਦਾ ਸੀ, ਹੀਰੋਆਂ ਦੇ ਹੀਰੋਇਨ ਦੇ ਨਾਮ, ਡਾਇਰੈਕਟਰ ਦਾ ਨਾਮ, ਤੇ ਮੈਨੇਜਰ ਲਿਖਣ ਵਾਲੇ ਲਿਖਾਰੀ ਦਾ ਨਾਮ, ਡਾਇਰੈਕਸ਼ਨ ਕਰਨ ਵਾਲੇ ਦਾ ਨਾਮ, ਮਾਲਕ ਦਾ ਨਾਮ, ਉਹ ਇਹ ਲਿਖੇ ਹੁੰਦੇ ਸੀ। ਉਹ ਪੰਫਲੇਟ ਆਉਂਦੇ ਹੁੰਦੇ ਸੀ, ਉਹਨਾਂ ਦੇ ਵਿੱਚੋਂ ਕੱਢ ਲਈਦੀ। ਉਹਨਾਂ ਚੋਂ ਕੱਢ ਲੈਂਦੇ। ਵਾਹ ਵਾਹ, ਇਦਾਂ ਦੀਆਂ ਤਸਵੀਰਾਂ ਹੀਰੋਇਨਾਂ ਦੀਆਂ ਲੱਗੀਆਂ ਵਿੱਚ, ਫਿਰ ਵੀ ਮੇਰੀ ਮਾਂ ਨੇ ਸੰਭਾਲ ਕੇ ਰੱਖੀ। ਇਹ ਬੜੀ ਗੱਲ ਆ। ਤੇ ਇਹ ਨਾ ਜੀ ਮੈਂ ਕਹਿੰਦਾ ਡਰਾਉਣ ਵਾਸਤੇ ਰੱਖੀ। ਇਹ ਨਾ ਜੀ ਮਾਂ ਪਿਓ ਦੀਆਂ ਛਾਵਾਂ ਹੋਣ ਜਾਂ ਮਾਂ ਪਿਓ ਦੇ ਯਾਰ ਬੇਲੀ ਹੋਣ। ਜਿੱਦਾਂ ਹੁਣ ਮੁਸਤਫਾ ਸਾਹਿਬ ਆ, ਤੁਹਾਡੇ ਪਿਓ ਦਾ ਕੋਈ ਸੱਜਣ ਵੀ ਹੋਵੇ ਤੇ ਉਹਨੂੰ ਇਦਾਂ ਹੀ ਸਮਝੋ ਵੀ ਜਿਵੇਂ ਤੁਹਾਡਾ ਪਿਓ ਆ। ਉਹ ਕਦੀ ਵੀ ਤੁਹਾਡੇ ਕੋਲ ਆਵੇ ਤਾਂ ਉਹਨੂੰ ਇਦਾਂ ਹੀ ਸਮਝੋ ਵੀ ਆਪਣਾ ਪਿਓ ਆ ਗਿਆ। ਤੇ ਇਹ ਬੜੀ ਕਹਿ ਲਓ ਵੀ ਯਾਦ ਰੱਖਣ ਵਾਲੀ ਗੱਲ ਹੈ, ਪੱਲੇ ਬੰਨਣ ਵਾਲੀ ਗੱਲ ਆ ਕਿ ਜਿਹੜੇ ਤੁਹਾਡੇ ਮਾਂ ਪਿਓ ਦੇ ਤਲਕ ਵਾਲੇ ਆ ਨਾ, ਉਹਨਾਂ ਨੂੰ ਮਾਂ ਪਿਓ ਸਮਝਣਾ ਚਾਹੀਦਾ, ਮਾਂ ਪਿਓ ਦੇ ਹੁੰਦਿਆਂ ਵੀ, ਮਾਂ ਪਿਓ ਤੋਂ ਬਾਅਦ ਵੀ। ਤੇ ਮੈਂ ਤਾਂ ਕਈ ਵਾਰੀ ਇਹ ਗੱਲ ਕੀਤੀ ਆ ਵੀ ਮੈਂ ਬੜਾ ਬਖਤਾਂ ਲਾ ਇਸ ਗੱਲ ਨੂੰ। ਸਿਆਣੇ ਕਹਿੰਦੇ ਵੀ ਜਦੋਂ ਰੱਬ ਦਿਨ ਬਦਲੇ ਨਾ ਤੇ ਉਦੋਂ ਮਾਂ ਪਿਓ ਹੋਵੇ ਤਾਂ ਸਵਾਦ ਹੀ ਹੋਰ ਹੁੰਦਾ। ਹਾਂ, ਬਹੁਤ ਸਾਰੇ ਬੰਦੇ ਐਸੇ ਆ ਜਿਨ੍ਹਾਂ ਨੂੰ ਰੱਬ ਨੇ ਦਿਨ ਬਦਲੇ, ਬਈ ਚੜ੍ਹਾਈ ਦਿੱਤੀ, ਉੱਚ ਪੱਧਰ ਦਿੱਤੀ, ਅਰੂਜ ਦਿੱਤਾ, ਤੇ ਉਦੋਂ ਮਾਂ ਪਿਓ ਹੈ ਨਹੀਂ ਸੀ, ਵੀ ਦਿਖਾਣਾ ਕਿਹਨੂੰ ਆ। ਤੇ ਅਸੀਂ ਸ਼ੁਕਰਗੁਜ਼ਾਰ ਆ ਉਹ ਸੱਚੇ ਰੱਬ ਦੇ ਵੀ ਜਿਹਨੇ ਦਿਨ ਚੰਗੇ ਲਿਆਂਦੇ ਤੇ ਮੇਰਾ ਮਾਂ ਪਿਓ ਦੇਖ ਰਿਹਾ। ਹਾਂ, ਇਹ ਮੇਰੇ ਵਾਸਤੇ ਬੜੇ ਬਖਤਾਂ ਦੀ ਗੱਲ ਆ। ਤੇ ਮੁਸਤਫਾ ਸਾਹਿਬ ਵੀ ਸਾਡੇ ਮਾਂ ਪਿਓ ਹੀ ਆ। ਤੁਸੀਂ ਜਦੋਂ ਤੁਹਾਡਾ ਦਿਲ ਕਰੇ ਜੀ, ਤੁਹਾਡਾ ਆਪ ਦਾ ਘਰ ਆ ਜੀ। ਹਾਂਜੀ, ਅਲਹਮਦੁਲਿਲਾ। ਹਾਂਜੀ, ਇਹ ਬੜੀ ਦੇਰ ਦਾ ਮੇਰਾ ਘਰ ਆ ਜੀ। ਹਾਂਜੀ, ਉਹ ਅੱਜ ਦਾ ਨਹੀਂ। ਅੱਜ ਦਾ ਨਹੀਂ। ਵਾਹ ਵਾਹ, ਇਹ 60 ਸਾਲ ਤੋਂ ਮੇਰੇ ਘਰ ਹੈ। ਵਾਹ ਵਾਹ ਵਾਹ। ਇਹ ਥੋੜਾ ਜਿਹਾ ਵਕਫਾ ਹੋਇਆ ਹੈ ਵਿੱਚ, ਕੋਈ 12-15 ਸਾਲ ਦਾ। ਤੇ ਜਦੋਂ ਕੋਈ ਰਾਬਤਾ ਘੱਟ ਹੋਇਆ, ਨਹੀਂ ਤੇ ਅੱਗੇ ਤੇ ਮਹੀਨੇ ਦੇ ਵਿੱਚ ਇੱਕ ਅੱਧਾ ਚੱਕਰ ਮੇਰਾ ਇੱਥੇ ਰਹਿਮੇ ਸ਼ਾਹ ਦਾ ਲੱਗਦਾ ਰਹਿੰਦਾ ਸੀ। ਵਾਹ ਵਾਹ, ਬੜਾ ਚੰਗਾ। ਹਾਂਜੀ, ਇਹ ਸਰਦਾਰ ਤੇ ਗੁਲਜ਼ਾਰ ਮਾਸ਼ਾਅੱਲਾ, ਅੱਲਾਹ ਤਾਲਾ ਇਹਨਾਂ ਨੂੰ ਵੀ ਜ਼ਿੰਦਗੀ ਤੰਦਰੁਸਤੀ ਰੱਖੇ। ਜਿੰਨੀ ਕੁ ਇਹਨਾਂ ਨੇ ਮੇਰੇ ਨਾਲ ਮੁਹੱਬਤ ਕੀਤੀ ਹੈ, ਮੇਰਾ ਖਿਆਲ ਹੈ ਕਿ ਉਸ ਤੋਂ ਵੱਧ ਮੈਂ ਵੀ ਇਹਨਾਂ ਨਾਲ ਮੁਹੱਬਤ ਕੀਤੀ ਹੈ। ਆਹ ਤਾੜੀ ਦੋ ਹੱਥਾਂ ਨਾਲ। ਇਹੋ ਹੀ ਵਜ੍ਹਾ ਹੈਗੀ ਆ ਕਿ ਹੁਣ 70-71 ਸਾਲ ਦੀ ਉਮਰ ਤੱਕ ਵੀ ਅਸੀਂ ਦਿਲ ਕੀਤਾ ਕਿ ਨਹੀਂ ਮਿਲਣਾ ਚਾਹੀਦਾ। ਵਾਹ ਵਾਹ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਇਹ ਸੁਨੇਹਾ ਜੀ ਅੱਜ ਦੀ ਪੌਦ ਨੂੰ ਆ ਵੀ ਏਡੇ ਲੰਬੇ ਤਲਕ ਵੀ ਜਾਂਦੇ ਆ। ਉਹ ਕਿੱਦਾਂ ਜਾਂਦੇ ਆ ਵੀ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਬਿਲਕੁਲ, ਦੋਵਾਂ ਪਾਸੋਂ ਨਿਭਾਉਣਾ ਪੈਂਦਾ, ਇੱਕ ਪਾਸੋਂ ਨਹੀਂ। ਤੁਸੀਂ ਕਹੋ ਜੀ ਬਸ ਕਹਿਣ ਨਾਲ ਬੇਲੀ ਨਹੀਂ, ਨਿਭਾਉਣ ਨਾਲ ਬੇਲੀ। ਹਾਂਜੀ, ਲਾਈ ਹੋਵੇ ਨਸਲਾਂ ਤਿੱਕਰ ਯਾਰੀ ਜਾਂਦੀ। ਹਾਂ, ਅਸਲਾਂ ਨਾਲ ਜੇ ਲਾਈ ਹੋਵੇ ਤਾਂ ਨਸਲਾਂ ਤਿੱਕਰ ਯਾਰੀ ਜਾਂਦੀ। ਇਹ ਸਹੀ ਕਿਹਾ ਜੀ ਤੁਸੀਂ। ਤੇ ਉਹ ਰੱਬੋ ਨਾ ਸਾਡਾ ਦਿਲ ਕੀਤਾ ਵੀ ਯਾਰ ਚਲੋ ਇਹ ਸੁਨੇਹਾ ਵੀ ਦਈਏ ਵੀ ਇਦਾਂ ਦੀਆਂ ਵੀ ਨਿਭਦੀਆਂ। ਤੇ ਬੈਠੇ ਸੀਗੇ ਮੁਸਤਫਾ ਸਾਹਿਬ ਸਾਡੇ ਕੋਲ, ਰਾਤ ਵੀ ਰਹੇ ਆ। ਤੇ ਉਸ ਤੜਕੇ ਉੱਠੇ ਆ ਨਾ, ਤੇ ਮੇਰਾ ਦਿਲ ਕੀਤਾ ਮੈਂ ਕਿਹਾ ਯਾਰ ਇਹਨੂੰ ਕੈਮਰੇ ਦੇ ਵਿੱਚ ਬੰਦ ਕਰੀਏ ਤੇ ਅਸੀਂ ਵੀ ਬਹਿ ਕੇ ਦੇਖਿਆ ਕਰਾਂਗੇ। ਹਾਂ ਬਿਲਕੁਲ, ਇਹ ਵੀ ਇੱਕ ਯਾਦ ਹੈ। ਮੈਂ ਮੁਸਤਫਾ ਕੋਲ ਗਿਆ ਤੇ ਘਰ ਉਦੋਂ ਨਾ ਇਹਦਾ ਨਾਲ ਦਾ ਪਲਾਟ ਖਾਲੀ ਸੀ। ਅੱਛਾ ਉਦੋਂ ਮੈਂ ਨਿਸ਼ਾਨੀ ਰੱਖ ਲਈ ਅੱਛਾ, ਵੀ ਆਹ ਬਾਜ਼ਾਰ ਦੇ ਵਿੱਚ ਖਾਲੀ ਪਲਾਟ ਆ ਤੇ ਆਹ ਘਰ ਆ ਨੁੱਕਰ ਵਾਲਾ। ਤੇ ਇੱਥੇ ਜਦੋਂ ਵੀ ਆਇਆ, ਉਹ ਜਦੋਂ ਮੈਂ ਦੁਬਾਰਾ ਗਿਆ ਮਕਾਨ ਬਣ ਗਿਆ, ਮੈਨੂੰ ਘਰ ਨਾ ਲੱਭਿਆ। ਮੈਂ ਉਹ ਗਲੀਆਂ ਬਾਜ਼ਾਰਾਂ 'ਚ ਫਿਰ ਕੇ ਵਾਪਸ ਆ ਗਿਆ। ਫਿਰ ਮੈਂ ਗਿਆ ਇੱਕ ਵਾਰੀ ਜੂ, ਫਿਰ ਮੈਂ ਫਿਰਨ ਲੱਗਾ, ਲੱਭ ਕੇ ਮੈਨੂੰ ਉਹ ਘਰ ਹੀ ਨਹੀਂ ਲੱਭਾ। ਮੈਂ 3-4 ਦਫਾ ਗਿਆ ਤੇ ਉਹ ਪੂਰਾ ਮਹੱਲਾ ਛਾਣਿਆ, ਮੈਨੂੰ ਉਹ ਘਰ ਦੀ ਨਿਸ਼ਾਨੀ ਹੀ ਨਹੀਂ ਲੱਭੀ। ਅਖੀਰ ਵਾਪਸ ਆਉਂਦਾ ਰਿਹਾ। ਟੈਲੀਫੋਨ ਹੈ ਨਹੀਂ। ਟੈਲੀਫੋਨ ਕੋਈ ਨਹੀਂ, ਨਜ਼ੀਰ ਸੀ, ਉਹਨੂੰ ਟੈਲੀਫੋਨ ਕਰਿਆ। ਮੈਂ ਕਿਹਾ ਮੁਸਤਫਾ ਦਾ ਮੈਨੂੰ ਨੰਬਰ ਦੇ। ਇਹਦੇ ਤੇ ਲਿਖਾ ਲਓ ਨਾ ਹੁਣ ਆਪਣਾ। ਤੇ ਲੱਭਾ ਤੇ ਨਹੀਂ, ਕੋਈ ਨਹੀਂ ਮਿਲਿਆ। ਫਿਰ ਉਹ ਕੁਦਰਤੀ ਅੱਜ ਆਪ ਹੀ ਕੱਲ ਆਪ ਹੀ ਆ ਗਏ। ਕਸਰ ਨਹੀਂ ਛੱਡੀ। ਮੇਰੇ ਆਬੇ ਨੇ ਕਈ ਗੇੜੇ ਮਾਰੇ ਤੁਹਾਡੇ ਮਹੱਲੇ 'ਚ, ਤੇ ਪਰ ਉਦੋਂ ਨਹੀਂ ਰਾਬਤਾ ਹੋਇਆ ਤੇ ਅੱਜ ਰੱਬ ਨੇ ਮਿਲਾਤਾ। ਦੁਆਵਾਂ 'ਚ ਯਾਦ ਰੱਖਿਓ ਜੀ। ਮੈਂ ਦਿਲ ਕੀਤਾ ਸੀ ਤੁਹਾਡੇ ਤੱਕ ਸੁਨੇਹਾ ਪਹੁੰਚਾਉਣ ਨੂੰ। ਉਮੀਦ ਆ ਤੁਹਾਨੂੰ ਪਸੰਦ ਆਈ ਹੋਣੀ ਗੱਲ। ਜਿਉਂਦੇ ਵਾਸਤੇ ਰਹੋ ਜੀ। ਦੱਬ ਲਓ। ਆਹ ਤਸਵੀਰ ਹੈ ਜੀ ਮੇਰੇ ਫਫੇਰ ਦੀ, ਚੌਰੀ ਖਾਲਦ ਮਹਿਮੂਦ। ਇਹਦੇ ਜਵਾਨੀ ਦੀ ਹੈ। ਇਹ ਮੁੜ ਕੇ ਪੜ੍ਹ ਲਿਖ ਕੇ ਬੜਾ ਵੱਡਾ ਅਫਸਰ ਬਣਿਆ ਜੀ ਵਾਪੜਾ ਦੇ। ਹਾਂ, ਡਿਊਟੀ ਡਾਕਟਰ। ਹਾਂਜੀ, ਮਾਸ਼ਾਅੱਲਾ। ਹੁਣ ਤਾਂ ਮਾਸ਼ਾਅੱਲਾ ਦੇ ਨਿਆਣੇ ਵੀ ਜਵਾਨ। ਅੱਛਾ, ਉਦੋਂ ਅੱਗੇ ਅੱਬੂ ਤੁਹਾਡੇ ਕੋਲ ਗਏ ਸੀ ਤੇ ਘਰ ਭੁੱਲ ਗਏ ਸੀ। ਹਾਂਜੀ, ਤੇ ਹੁਣ ਸਾਨੂੰ ਪੱਕਾ ਦੱਸ ਦਿਓ ਵੀ ਘਰ ਦੁਬਾਰਾ ਜਾਣਾ ਹੋਵੇ ਭੁੱਲੀਏ ਨਾ। ਹੁਣ ਮੈਂ ਇਸ ਤਰ੍ਹਾਂ ਕਰਨਾ ਕਿ ਅੱਗੇ ਤੇ ਭੁੱਲ ਗਏ, ਆਬਾਦੀ ਵਧਣ ਦੀ ਵਜ੍ਹਾ ਤੋਂ। ਹਾਂ ਹਾਂ,
ਆਬਾਦੀ ਜ਼ਿਆਦਾ ਹੋ ਗਈ, ਘਰਾਂ ਦਾ ਪਤਾ ਨਹੀਂ ਲੱਗਾ ਉਹਨਾਂ ਨੂੰ, ਤੇ ਫਿਰ ਕੇ ਆਉਂਦੇ ਰਹੇ ਵਿਚਾਰੇ 2-3 ਦਫਾ। ਤੇ ਹੁਣ ਮੈਂ ਇਸ ਤਰ੍ਹਾਂ ਕਰਨਾ ਕਿ ਉਹਨਾਂ ਨੂੰ ਨਕਸ਼ਾ ਬਣਾ ਕੇ ਦੇ ਜਾਣਾ, ਅੱਛਾ ਤਾਂ ਕਿ ਪੱਕਾ ਹੀ ਨਕਸ਼ਾ ਹੋਵੇ, ਜਿਹੜਾ ਵੀ ਮਰਜ਼ੀ ਚੱਲ ਜਾਏ, ਅੱਖਾਂ ਮੀਟ ਕੇ ਘਰ ਪਹੁੰਚ ਜਾਏ। ਅੱਛਾ ਨਕਸ਼ਾ ਬਣਾ ਦੋਗੇ? ਹਾਂਜੀ ਇਨਸ਼ਾਅੱਲਾ, ਔਰ ਬਣਾ ਦਿੰਦੇ ਤੁਹਾਨੂੰ ਨਕਸ਼ਾ। ਅੱਛਾ ਇਹਦੇ 'ਚ ਬਣਾ ਦਿਓ ਇੱਥੇ। ਲਓ ਜੀ, ਘਰ ਦਾ ਨਕਸ਼ਾ ਬਣਵਾਉਣ ਲੱਗੇ ਆ ਵੀ ਜਾਣਾ ਹੋਵੇ ਨਾ। ਇਹ ਤੁਹਾਨੂੰ ਨਵਾਂ ਤਰੀਕਾ ਦੱਸ ਰਿਹਾ ਕਿਸੇ ਕੋਲ ਪਤਾ ਪੁੱਛਣ ਦਾ ਵੀ ਇਹ ਹੈ ਜੀ ਕਨਾਲ ਇਹ ਨਹਿਰ ਆ ਗਈ। ਫੈਸਲਾਬਾਦ। ਇਹ ਵੱਡੀ ਨਹਿਰ ਜਿਹੜੀ ਸ਼ਹਿਰ ਦੇ ਵਿੱਚੋਂ ਲੰਘਦੀ। ਇਹ ਪੁਲ ਹੈ? ਇਹ ਕਸ਼ਮੀਰ ਪੁਲ ਹੈ। ਅੱਛਾ ਕਸ਼ਮੀਰ ਪੁਲ ਹੈ। ਕਸ਼ਮੀਰ ਪੁਲ, ਇਹ ਕਸ਼ਮੀਰ ਪੁਲ ਹੈ ਜੀ। ਇੱਥੋਂ ਉਤਰ ਕੇ ਤੇ ਇਹ ਜਾਂਦੀ ਹੈ ਚਾਰ ਚੱਕ ਨੂੰ। ਚੱਕ ਨੰਬਰ 8। ਅੱਛਾ 8 ਚੱਕ ਨੂੰ। ਚੱਕ ਨੰਬਰ 8 ਰੋਡ ਹੈ। ਠੀਕ ਹੈ। ਇਹ ਤਕਰੀਬਨ ਸਿੱਧਾ ਜਾ ਕੇ 3 ਏਕੜ ਅੱਛਾ 3 ਕਿੱਲੇ ਸਫ਼ਰ ਫਾਸਲਾ ਹੈ। ਠੀਕ ਹੈ 3 ਕਿੱਲੇ ਸਫ਼ਰ ਕਰ ਲੈ। ਹਾਂ ਅੱਗੇ ਕੀ ਆ ਗਿਆ? ਦੇਖੋ ਜੀ, ਇਸ ਡੈਰੀ ਦੇ ਉੱਤੇ ਕਿੰਨੇ 50-60 ਸਾਲ ਬਾਅਦ ਮੁਸਤਫਾ ਸਾਹਿਬ ਨੇ ਪੈਨਸਲ ਚਲਾਈ ਹੈ। ਇਹ ਹੋ ਗਿਆ ਜ਼ਿਆ ਟਾਊਨ। ਜ਼ਿਆ ਟਾਊਨ ਆ ਗਿਆ। ਇਹ ਯੂਨਾਈਟਿਡ ਹਸਪਤਾਲ ਹੈ। ਅੱਛਾ ਜੀ, ਹਸਪਤਾਲ ਆ ਗਿਆ। ਇਸ ਯੂਨਾਈਟਿਡ ਹਸਪਤਾਲ ਦੇ ਬਿਲਕੁਲ ਸਾਹਮਣੇ ਜ਼ਿਆ ਟਾਊਨ। ਗਲੀ ਨੰਬਰ 3। ਅੱਛਾ 3 ਜ਼ਿਆ ਟਾਊਨ 'ਚ। ਮਕਾਨ ਨੰਬਰ 49। 49 ਪਹੁੰਚ ਗਏ। ਵਾਹ ਬਈ ਵਾਹ। ਇਹ ਸਿੱਧੀ ਸੜਕ ਅੱਗੇ ਚੱਕ ਨੰਬਰ 208 ਨੂੰ ਚਲੀ ਜਾਂਦੀ। ਅੱਛਾ 60 ਚੱਕ ਗਾਂ ਆ। ਹਾਂਜੀ। ਤੇ ਇਹ ਬਸ ਇੱਥੋਂ ਕਸ਼ਮੀਰ ਵੱਲੋਂ ਉਤਰੋ, ਹਾਂ 3 ਏਕੜ ਦੇ ਉੱਤੇ ਇੱਥੇ ਜ਼ਿਆ ਟਾਊਨ ਹੈ। ਗਲੀ ਨੰਬਰ 3 ਆ 49 ਨੰਬਰ। ਗਲੀ ਨੰਬਰ 3 ਤੇ ਮਕਾਨ ਨੰਬਰ 49 ਹੈ। ਪਹੁੰਚ ਗਏ ਪੂਰਾ। ਵਾਹ ਬਈ। ਹਾਂ ਤੇ ਗੁਲਾਮ ਮੁਸਤਫਾ ਵਾਹ ਵਾਪਡਾ ਵਾਲਾ। ਵਾਹ ਬਈ ਵਾਹ। ਇਸ ਨਾਮ ਤੋਂ ਮਸ਼ਹੂਰ ਹੈ। ਲਓ ਜੀ, ਇਦਾਂ ਵੀ ਪਤਾ ਪੁੱਛ ਲਈਦਾ। ਹਾਂ ਪਤਾ ਪੁੱਛਣ ਦਾ ਤੁਹਾਨੂੰ ਨਵਾਂ ਤਰੀਕਾ ਦੱਸਿਆ। ਵੀਡੀਓ ਵਾਲੇ ਪਹੁੰਚ ਜਾਓ ਜਿੱਥੇ। ਹਾਂ ਆਪਾਂ ਮੈਂ ਫਿਲਮ ਦੇਖ ਕੇ ਬੰਦੇ ਪਹੁੰਚ ਜਾਣ। ਹਾਂ ਜਿਹੜੇ ਮਰਜ਼ੀ ਆ। ਚੱਲ ਅੱਜ अस्सलाम वालेकुम। ਸਿਆਣੇ ਕਹਿੰਦੇ ਵੀ ਜਿਹੋ ਜਿਹਾ ਕਿੱਲੇ ਬੱਧਾ ਉਹ ਜਿਹਾ ਚੋਰਾਂ ਛੱਡਿਆ। ਕਿ ਜਦੋਂ ਕਰਨਾ ਹੀ ਕੁਛ ਨਾ ਹੋਵੇ, ਇਹ ਨਾ ਕਰਨ ਵਾਲੇ ਬੰਦੇ ਵਾਸਤੇ ਆ ਵੀ ਆਪ ਦੇ ਘਰੇ ਕੰਮ ਨਾ ਮੁੱਕਦੇ ਹੋਣ ਤੇ ਉਹ ਕਹੇ ਮੈਨੂੰ ਕੰਮ ਲੱਭ ਕੇ ਦਿਓ। ਜਦੋਂ ਪਿੰਡਾਂ ਦੇ ਵਿੱਚ ਇਦਾਂ ਡੇਰੇ ਡੰਡਿਆਂ ਤੇ ਬੰਦਾ ਰਹਿੰਦਾ ਹੁੰਦਾ ਨਾ, ਤੇ ਬੰਦਾ ਕਹੇ ਵੀ ਕਰਨ ਨੂੰ ਕੰਮ ਕੋਈ ਨਹੀਂ, ਮੈਂ ਮੰਨਦਾ ਹੀ ਨਹੀਂ। ਇਹ ਹੋ ਹੀ ਨਹੀਂ ਸਕਦਾ ਵੀ ਕਰਨ ਨੂੰ ਕੰਮ ਨਾ ਹੋਵੇ। ਇੱਥੇ ਤਾਂ ਇਦਾਂ ਦੇ ਕੰਮ ਆ। ਹੁਣ ਆ ਡੇਰਾ ਨਾ, ਆ ਡੰਗਰ ਆ। ਹੁਣ ਆ ਤੁਸੀਂ ਕਹਿੰਦੇ ਹੋਣੇ ਖਬਰੇ ਵੀ ਆ ਬੂਹਾ ਦੇਖ ਕੇ ਵੀ ਮਸੀਤ ਤੇ ਰਹਿائش ਬਣਾਈ ਆ। ਇਹ ਡੇਰੇ ਦਾ ਬੂਹਾ ਹੀ ਇਹੋ ਜਿਹਾ ਬਣਾਇਆ ਅਗਲਿਆਂ ਨੇ, ਸ਼ੌਕ ਨਾਲ ਬਣਾਇਆ। ਸ਼ੌਕ ਦੀ ਗੱਲ ਆ ਸਾਰੀ। ਤੇ ਇੱਥੇ ਆ ਬਲਾਈ ਮੁਰਗੀਆਂ। ਹੁਣ ਆ ਮੁੰਡਾ ਜੀ ਪਾੜੂ ਮੁੰਡਾ, ਲਿਖਿਆ ਪੜਿਆ ਮੁੰਡਾ। ਤੇ ਇਹਦਾ ਤੁਹਾਨੂੰ ਮੈਂ ਦਿਖਾਣਾ ਵੀ ਇਹਨੇ ਨਾਲ ਵੱਡੇ ਡੰਗਰ ਤਾਂ ਹੈ ਹੀ ਆ, ਉਹ ਤਾਂ ਚੱਲ ਹੀ ਰਿਹਾ।
ਨਾਲ ਹੋਰ ਕੀ ਕੰਮ ਕੀਤਾ ਤੇ ਉਹਦੇ ਨਾਲ ਚੰਗੇ ਭਲੇ ਪੈਸੇ ਵੀ ਕਮਾ ਰਿਹਾ। ਹਾਂ ਉਹ ਪਰਲੀਆਂ ਨਹੀਂ ਆ ਰਹੀਆਂ। ਉੱਚੀ ਬੋਲਾ ਉਹਨਾਂ ਨੂੰ ਆਵਾਜ਼ ਮਾਰ ਕੇ। ਆਹ ਦੇਖੋ ਨਾ ਜੀ ਉਹ ਆਪਣੀਆਂ ਚੱਲ ਰਹੀਆਂ ਉਹ ਖੇਤਾਂ ਦੇ ਵਿੱਚ ਫਿਰ ਰਹੀਆਂ ਚੋਗਰੀਆਂ। ਇਹ ਨਹੀਂ ਇਹ ਮੁਰਗੀਆਂ ਹੋਰ ਆ ਜੀ। ਗੱਲ ਤਾਂ ਤੁਹਾਨੂੰ ਦਿਖਾ ਕੇ ਕਰ ਦਿੰਨਾ ਵੀ ਆਹ ਮੁਰਗੀਆਂ ਰੱਖੀਆਂ ਹੋਈਆਂ। ਅੱਛਾ ਇਹਨਾਂ ਮੁਰਗੀਆਂ ਦਾ ਜੀ ਕੀ ਖਰਚਾ ਕੀ ਹੈ? ਤੁਸੀਂ ਇਸ ਪਾਸੇ ਆ ਜਾਓ ਜੀ। ਅਲੀ ਰਜ਼ਾ ਸਾਹਿਬ, ਤੁਹਾਡਾ ਨਾਮ ਅਲੀ ਰਜ਼ਾ ਸਾਹਿਬ? ਜੀ ਅਲੀ ਰਜ਼ਾ। ਅਲੀ ਰਜ਼ਾ ਸਾਹਿਬ ਨੂੰ ਪੁੱਛਦੇ ਆਂ ਵੀ ਇਹ ਜਿਹੜਾ ਤੁਸੀਂ ਕੰਮ ਕੀਤਾ ਹੋਇਆ ਇਹਦਾ ਕੀ ਖਰਚਾ ਤੁਹਾਨੂੰ? ਖਰਚਾ ਕੋਈ ਨਹੀਂ ਜੀ, ਬਸ ਕਦੇ ਦਾਣੇ ਸੁੱਟਤੇ ਨਾ ਸੁੱਟੇ, ਖੁੱਲੀਆਂ ਫਿਰੀ ਜਾਂਦੀਆਂ, ਆਪਣਾ ਖਾਈ ਜਾਂਦੀਆਂ ਮੌਜਾਂ ਨਾਲ। ਖੇਤਾਂ 'ਚ ਚੌਕ ਕੇ ਆ ਜਾਂਦੇ? ਹਾਂਜੀ ਸ਼ਾਮ ਨੂੰ ਚੌਕ ਕੇ ਆਪੇ ਗਈਆਂ ਆਪੇ ਆ ਗਈਆਂ? ਆਪੇ ਗਈਆਂ ਆਪੇ। ਮਗਰ ਨਹੀਂ ਜਾਣਾ ਪੈਂਦਾ? ਨਹੀਂ ਕੋਈ ਨਹੀਂ ਜੀ। ਤੇ ਇਹਨਾਂ 'ਚੋਂ ਕੁਝ ਆ ਵੀ ਰਿਹਾ? ਹਾਂਜੀ ਅੰਡੇ ਦੇ ਰਹੀਆਂ ਨੇ, ਅੰਡਾ ਸੇਲ ਕਰ ਲਓ। ਹਾਂ ਪੱਠੇ ਤਿਆਰ ਹੋ ਜਾਂਦੇ ਬੱਚੇ ਲੈ ਕੇ, ਪੱਠੇ ਅੱਛੀ ਕੀਮਤ 'ਚ ਸੇਲ ਹੋ ਜਾਂਦੇ ਨੇ। ਇਹ ਆਮ ਦੇਸੀ ਤਾਂ ਹੈ ਨਹੀਂ, ਜਿਹੜੇ ਮਿਸਰੀ ਟਾਈਪ ਹੁੰਦੇ ਨੇ ਜੀ। ਹਾਂ ਇੱਕ ਖਾਲਸ ਦੇਸੀ। ਹਾਂ ਖਾਲਸ ਦੇਸੀ ਨੇ ਜੀ। ਤੁਸੀਂ ਉਹਦੀ ਗੱਲ ਤੇ ਗੌਰ ਨਹੀਂ ਕੀਤਾ ਵੀ ਇੱਕ ਤਾਂ ਜਿਹੜਾ ਆਂਡਾ ਨਾ ਇਹਨਾਂ ਦਾ ਉਹ ਆਮ ਆਂਡਿਆਂ ਨਾਲੋਂ ਮਹਿੰਗਾ। ਉਹ ਕਿੱਦਾਂ ਵੀ ਇਹ ਖੇਤਾਂ ਦੇ ਵਿੱਚ ਚੋਗਰੀਆਂ ਇਦਾਂ ਡੇਰੇ ਡੰਡੇ ਢਾਰੀਆਂ ਦੇ ਉੱਤੇ ਜਿਹੜੀਆਂ ਮੁਰਗੀਆਂ ਨਾ, ਉਹ ਮੁਰਗੀਆਂ ਦੀ ਕੀਮਤ ਵੀ ਬਹੁਤੀ ਆ, ਉਹਨਾਂ ਦਾ ਆਂਡੇ ਦੀ ਕੀਮਤ ਵੀ ਬਹੁਤੀ ਆ। ਕਿੱਦਾਂ ਵੀ ਇੱਕ ਜਿਹੜਾ ਦੇਸੀ ਉਹ ਬਣਾਉਟੀ ਆਂਡਾ ਹੁੰਦਾ, ਆ ਜਿਹੜੇ ਰੱਖੇ ਫਾਰਮਾਂ ਫੋਰਮਾਂ ਦੇ, ਇਹ ਅਸਲ ਦੇਸੀ ਆ। ਉਹ ਦੱਸਦਾ ਵੀ ਆਂਡਾ ਇੱਕ ਤਾਂ ਕਦਰ ਨਾਲ ਬੰਦੇ ਲੈ ਕੇ ਜਾਂਦੇ, ਇੱਕ ਮਹਿੰਗਾ ਲੈ ਕੇ ਜਾਂਦੇ, ਤੇ ਦੂਆ ਵਿੱਚੋਂ ਪੱਠਾ ਪੁੱਠਾ ਖਾਸੇ ਪੈਸਿਆਂ ਦਾ ਵਿਕ ਜਾਂਦਾ। ਫਿਰ ਇੱਕ ਮੁਰਗੀ ਤੋਂ ਸਾਰੀਆਂ ਅੱਗੇ ਵਧੀਆਂ ਨੇ ਜੀ। ਅੱਛਾ। ਹਾਂਜੀ ਇੱਕ ਮੁਰਗੀ ਹੈ ਸੀ, ਉਹਨੇ ਬੱਚੇ ਕੱਢੇ 7। ਅੱਛਾ। ਉਸ ਤੋਂ ਬਾਅਦ ਬਿਮਾਰੀ ਆਈ, ਉਹਦੇ 7 ਚੋਂ 4 ਬੱਚੇ ਬਚੇ ਜੀ। ਅੱਛਾ। ਉਹਨਾਂ 4 ਤੋਂ ਅੱਗੇ ਅੱਲਾਹ ਪਾਕ ਨੇ ਜੀ ਭਾਗ ਲਾ ਦਿੱਤੇ ਜੀ। ਉਹ ਵਧਾ ਸਕਦਾ ਜੀ, ਹਾਂ ਉਹ ਜੀ। ਥੋੜਿਆਂ ਤੋਂ ਬਹੁਤੇ ਕਰਤਾ। ਇੱਥੇ ਇੱਕ ਮੁਰਗੀ ਬੱਚੇ ਵੀ ਲਈ ਫਿਰਦੀ ਸੀ। ਹਾਂਜੀ ਉਹ ਕਿੱਥੇ ਗਈ? ਅੱਛਾ ਵੈੜੇ ਭਜਾਣ ਵਾਲੇ ਰੱਖੇ ਜੀ? ਹਾਂਜੀ ਇਹ ਭਜਾਣ ਵਾਸਤੇ। ਅੱਛਾ ਮਾਸ਼ਾਅੱਲਾ ਜੀ। ਇਹ ਸਾਡੇ ਇੱਥੇ ਸ਼ੌਕ ਆ ਜੀ ਆਮ, ਇਹ ਬੰਦੇ ਕੀਤਾ ਸ਼ੌਕ। ਹਾਂਜੀ ਛੋਟਾ ਹਲੇ ਨਹੀਂ ਦੌੜਾ ਰਹੇ, ਹਾਂ ਹਾਂ। ਤੇ ਜਿਹੜਾ ਇਧਰਲਾ ਨਾ ਉਹ ਵੱਡਾ ਦੌੜਾ ਰਹੇ। ਦੋਵੇਂ ਖੀਰੇ ਆ? ਨਹੀਂ ਵੱਡਾ ਦੁੰਦਾ ਹੋ ਗਿਆ ਤਾਂ ਛੋਟਾ ਹਲੇ ਖੀਰਾ ਹੀ ਹੈ। ਅੱਛਾ ਉਹ ਲੱਭ ਗਈ। ਗਾਹ ਨੂੰ ਆ ਜਾਓ। ਇਹ ਬੜੀ ਕੌੜੀ ਮੁਰਗੀ ਆ। ਇਹਦੇ ਕੋਲੋਂ ਨਾ ਚੀਲ ਬਾਜ ਆ ਕੇ ਬੱਚਾ ਨਹੀਂ ਚੱਕ ਸਕਦਾ। ਆ ਸ਼ਿਕਰਾ ਸ਼ੁਕਰਾ ਇਹ ਮੁਰਗੀ ਉਹਨੂੰ ਉਂਝ ਮਾਰ ਦੂਗੀ ਥਾਂ। ਇਹ ਲੱਗ ਨਹੀਂ ਸਕਦਾ ਕਰਦੀ ਕਾਬੜ ਨਾਲ। ਹਾਂ ਇਹ ਗੁੱਸੇ ਵਾਲੀ ਮੁਰਗੀ, ਦੇਸੀ ਮੁਰਗੀ। ਲੈ ਹੁਣ ਮਾਸ਼ਾਅੱਲਾ 5-7 ਬੱਚੇ ਦੇ ਥੱਲੇ ਹੈਗੇ। ਹਾਂਜੀ ਲੈ ਵੀ ਪਾਲ ਅੱਲਾ ਖੈਰ ਕਰੇ, ਹੋਰ 4 ਮਹੀਨਿਆਂ ਨੂੰ ਇਹ ਵੀ ਤਿਆਰ ਨੇ। ਇਹ ਵੀ ਤਿਆਰ ਹੋਏ ਨੇ। ਅਸੀਲ ਇਹਨਾਂ ਨੂੰ ਕਹਿੰਦੇ ਜੀ। ਅਸੀਲ ਆ ਜੀ ਇਹ। ਹਾਂਜੀ ਅਸੀਲ ਅਸਲ ਦੇ ਵਿੱਚ ਖਾਲਸ ਦੇਸੀ ਅਸੀਲ ਹੀ ਹੁੰਦਾ। ਪਰ ਗੱਲ ਤਾਂ ਇਹ ਵੀ ਦੇਸੀ ਆ, ਅਸਲ ਦੇਸੀ ਆ। ਇਹ ਬਣਾਉਟੀ ਦੇਸੀ ਨਹੀਂ, ਇਹ ਫਾਰਮੀ ਦੇਸੀ ਨਹੀਂ। ਇਹ ਆ ਜਿਹੜੇ ਖੇਤਾਂ ਦੇ ਵਿੱਚ ਅਸਲ 'ਚ ਮੈਂ ਵੀ ਰੱਖੀਆਂ ਜੀ। ਇਹ ਮੇਰੇ ਕੋਲ ਵੀ ਹੈ, ਹੁਣ ਵੱਧ ਜਾਣਗੀਆਂ ਗਾਂ। ਸਹੀ ਜੋੜਾ ਆ ਗਿਆ ਹੁਣ ਗਾਂ ਵੱਧ ਜਾਣਗੀਆਂ। ਤੇ ਇੱਕ ਤਾਂ ਇਹ ਡੇਰੇ ਤੇ ਫਿਰਦੀਆਂ ਸੋਹਣੀਆਂ ਲੱਗਦੀਆਂ, ਮੋਰਾਂ ਦੀ ਥਾਂ ਤੇ ਪੂਰਾ। ਤੇ ਦੂਜਾ ਇਹ ਆ ਤੇ ਆਪਣਾ ਆਂਡੇ ਖਾਓ ਵੇਚੋ ਜਿਵੇਂ ਮਰਜ਼ੀ। ਇਹ ਜੀ ਤੁਹਾਡੇ ਇੱਥੇ ਬਿਜਲੀ ਹੈ ਨਹੀਂ? ਨਹੀਂ ਬਿਜਲੀ ਨਹੀਂ ਹੈ ਜੀ। ਅੱਛਾ ਬਿਜਲੀ ਤੋਂ ਬਗੈਰ ਆ ਤਾਂ ਢੱਗਾ ਜੋੜਿਆ ਘੇਰ ਦੇ ਵਿੱਚ? ਬਿਜਲੀ ਹੈ ਲੇਕਿਨ ਉਹ ਜ਼ਰਾ ਦੂਰ ਹੈ, ਹਾਂ ਤੇ ਇੱਥੇ ਨਹੀਂ ਹੈ, ਲਾਗੇ ਨਹੀਂ। ਇਹ ਬੂਹਾ ਸ਼ੌਕ ਨਾਲ ਬਣਾਇਆ? ਹਾਂਜੀ ਸ਼ੌਕ ਨਾਲ ਬਣਿਆ ਜੀ। ਅੱਛਾ ਅੱਛਾ ਡੇਰੇ ਦਾ ਚੰਗਾ। ਮੈਨੂੰ ਬੜਾ ਪਸੰਦ ਆਇਆ ਜੀ ਕੰਮ, ਵੀ ਜਿੱਦਾਂ ਬਾਕੀ ਡੰਗਰ ਪਾਲੀ ਰਹੇ ਆ, ਇਹ ਐਸੀ ਸ਼ੈ ਵੀ ਇਹ ਬਗੈਰ ਪੈਸਿਆਂ ਤੋਂ ਪਾਲਦੀ। ਮੈਂ ਤਾਂ ਬੜਾ ਲੋਕਾਂ ਨੂੰ ਕਿਹਾ ਵੀ ਯਾਰ ਜਿਨ੍ਹਾਂ ਲੋਕਾਂ ਕੋਲ ਚਲੋ ਥਾਂ ਹੈ ਨਹੀਂ ਨਾ, ਉਹਨਾਂ ਦਾ ਚਲੋ ਮੰਨਿਆ। ਜਿਨ੍ਹਾਂ ਕੋਲ ਥਾਂ ਹੈਗੀ ਹੈ ਵੀ ਯਾਰ ਉਹ ਤਾਂ ਰੱਖੋ ਮੁਰਗੀਆਂ। ਮੁਰਗੀ ਐਸੀ ਸ਼ੈ ਜਿਹੜੀ ਮੁਰਗੀ ਤੇ ਬੱਕਰੀ ਆ ਨਾ, ਜੇ ਤੁਹਾਨੂੰ ਸੂਤ ਬਹਿ ਜਵੇ ਤਾਂ ਘਰ 'ਚੋਂ ਗਰੀਬੀ ਨੂੰ ਧੱਕਾ ਦੇ ਦਿੰਦੀ ਹੈ। ਇਸੇ ਤਰ੍ਹਾਂ ਹੀ ਹੈ ਜੀ। ਹਾਂਜੀ ਬੜੇ ਬੜੇ ਲਿਖੇ ਪੜ੍ਹੇ ਬੰਦਿਆਂ ਨੇ ਵੀ ਇਹ ਗੱਲ ਕੀਤੀ ਆ ਵੀ ਮੁਰਗੀਆਂ ਰੱਖੋ। ਇਹ ਖੋਤੀ ਨੂੰ ਕਾਠੀ ਪਾਈ ਹੈ ਜੀ, ਕਿਤੇ ਨੇਜ਼ਾਬਾਜ਼ੀ ਕਰਦੇ? ਨਹੀਂ ਇਹ ਪੱਠੇ ਪੁੱਠੇ ਲੈ ਕੇ ਆਇਆ ਤਾਂ ਬਸ ਮੁੰਡਾ ਉਧਰ ਮਸਰੂਫ ਹੋ ਗਿਆ ਤਾਂ ਵਹੀਂ ਫਿਰ ਬੰਦ। ਅੱਛਾ ਅੱਛਾ ਅੱਛਾ। ਫਿਰ ਜ਼ਰਾ ਜਿਹੜੇ ਦੂਰ ਤੋਂ ਅੱਜ ਕੱਲ ਹੁਣ ਕਮਾਨ ਦਾ ਸੀਜ਼ਨ ਹੈ ਨਾ, ਹਾਂ ਹਾਂ ਹਾਂ। ਤਾਂ ਆਗ ਵਗੈਰਾ ਲਿਆਉਂਦੇ ਤਾਂ ਫਿਰ ਉਹ ਥੋੜਾ ਦੂਰੋਂ ਫਿਰ ਰੇੜੀ ਤੇ ਆਸਾਨੀ ਨਾਲ ਹੋ ਜਾਂਦੀ। ਅੱਛਾ ਬੜਾ ਸੋਹਣਾ। ਅੱਛਾ ਆ ਖੱਜੀਆਂ ਦੇ ਬੂਟੇ ਲਾਏ ਜੀ, ਇਹ ਵੀ ਸ਼ੌਕ ਨਾਲ ਹੈ? ਹਾਂਜੀ ਇਹ ਤਕਰੀਬਨ ਇਸ ਖੇਤ 'ਚ 50 ਬੂਟੇ ਨੇ ਜੀ। ਅੱਛਾ 50 ਬੂਟੇ ਖੱਜੀਆਂ ਦੇ। ਹਾਂਜੀ ਤੇ ਇਹਨਾਂ ਨੂੰ ਲੱਗਦਾ ਫਲ ਜੀ? ਫਲ ਲੱਗਦਾ ਜੀ। ਹਾਂ ਤੇ ਇਹ ਜਦੋਂ ਮੌਸਮ ਆਇਆ ਫਿਰ ਅਸੀਂ ਦਿਖਾਵਾਂਗੇ ਹੈ। ਹਾਂਜੀ ਇਨਸ਼ਾਅੱਲਾ। ਕਿੰਨਾ ਕੁ ਫਲ ਲੱਗਦਾ? ਫਲ ਇਹਨਾਂ ਦੇ
ਹੁਣ ਤਾਂ ਰੂਟੀਨ ਦਾ ਲੱਗਦਾ ਬਿਹਤਰੀਨ। ਇੱਕ ਤੇ ਮਣ ਤੋਂ ਜ਼ਿਆਦਾ ਲੱਗ ਜਾਂਦਾ, 2-2 ਮਣ ਤੱਕ ਇੱਕ ਪੌਦੇ ਤੇ ਫਲ ਲੱਗ ਜਾਂਦਾ ਜੀ। ਅੱਛਾ, ਤੇ ਇਹ ਖੱਜੀਆਂ ਕਿ ਡੋਕੇ ਆ? ਇਹ ਮੁਖਤਲਿਫ ਨੇ ਜੀ। ਹਾਂ ਕੁਛ ਵਿੱਚ ਡੋਕਿਆਂ ਵਾਲੇ ਪੌਦੇ ਨੇ, ਹਾਂ ਕੁਛ ਦੂਸਰੀ ਖੱਜੀ ਵਾਲੇ ਨੇ, ਹੂੰ। ਤੇ 1-2 ਨਰ ਦੇ ਵੀ ਆਏ ਨੇ ਪੌਦੇ ਵਿੱਚ। ਅੱਛਾ ਜੀ, ਆ ਨਿੰਬੂ ਲੱਗਦਾ ਮੈਨੂੰ। ਹਾਂਜੀ, ਇਹ ਨਿੰਬੂ ਹੈ। ਇਹ ਨਿੰਬੂ ਇਹਨੂੰ ਬਹੁਤ ਲੱਗੇ ਹੋਏ ਆ ਵੀ ਇਹ ਅੱਜ ਕੱਲ ਵੀ ਇਹ ਚੱਲ ਰਿਹਾ? ਹਾਂਜੀ, ਅੱਜ ਕੱਲ੍ਹ ਇਹਨੂੰ 2 ਫਲ ਲੱਗਦੇ ਜੀ। ਅੱਛਾ, ਇੱਕ ਸਿਆਲੇ ਦਾ ਇੱਕ ਗਰਮੀਆਂ? ਹਾਂਜੀ, ਇਹਨੂੰ 2 ਫਲ ਲੱਗਦੇ ਜੀ। ਵਾਹ ਬਈ ਵਾਹ। ਅੱਛਾ, ਗਰਮੀਆਂ ਦੀ ਤਾਂ ਸਮਝ ਆਉਂਦੀ ਆ ਵੀ ਸ਼ਿਕੰਜਵੀ ਪੀ ਲਈ, ਇਹ ਮੈਂ ਕਹਿੰਦਾ ਹੈ ਵੀ ਵਲੈਤੀ ਆ। ਅਬ ਇਹ ਦੇਸੀ ਤਾਂ ਨਹੀਂ ਹੈ? ਨਹੀਂ ਸਰ, ਇਹ ਦੂਸਰੇ ਨੇ। ਹਾਂ, ਦੇਸੀ ਨੂੰ ਤਾਂ ਸਿਆਲੇ 'ਚ ਲੱਗਦਾ ਹੀ ਨਹੀਂ। ਦੇਸੀ ਤੇ ਇੱਕ ਫਲ ਹੀ ਲੱਗਦਾ ਜੀ। ਹਾਂ, ਨਾਲੇ ਦੇਸੀ ਦਾ ਬੂਟੇ ਦੀ ਦੂਰੋਂ ਖੁਸ਼ਬੂ ਆ ਜਾਂਦੀ। ਇੱਕ ਦੇਸੀ ਬੂਟਾ ਸਾਡੇ ਖਲੋਤਾ ਤੁਹਾਨੂੰ ਦਿਖਾਵਾਂਗੇ। ਇੱਕ ਨਿੰਬੂ ਨਾਲ ਇੱਕ ਬਾਲਟੀ ਸ਼ਿਕੰਜਵੀ ਦੀ ਬਣਦੀ। ਇਹ ਤਾਂ ਪਾਣੀ ਵੀ ਖਾਸੇ ਪੈਂਦੇ ਆ ਤਾਂ ਜਾ ਕੇ ਬਾਲਟੀ। ਹਾਂਜੀ, ਚਾਈਨਾ? ਚਾਈਨਾ ਦੇ ਨੇ ਜੀ। ਇਹ ਚਾਈਨਾ ਦੇ। ਤੇ ਇਹ ਅੱਜ ਕੱਲ ਇਹਨਾਂ ਦਾ ਇੱਕ ਤਾਂ ਅਚਾਰ ਪੈਂਦਾ ਹਾਂਜੀ ਤੇ ਇੱਕ ਡੰਗਰਾਂ ਨੂੰ ਦੇ ਦਿੰਦੇ ਆ। ਹਾਂ, ਜਾਨਵਰਾਂ ਨੂੰ। ਖੰਡ 'ਚ ਨਿੰਬੂ ਪਾ ਕੇ ਡੰਗਰਾਂ ਨੂੰ ਦਿੰਦੇ ਆ ਵੀ ਉਹ ਥਣ ਚੱਡੇ ਵਾਸਤੇ ਚੰਗਾ ਹੁੰਦਾ, ਸੂਣ ਵਾਲੇ ਡੰਗਰ ਨੂੰ। ਤੇ ਹੋਰ ਇਹਦਾ ਵਰਤਾਰਾ ਕੀ ਹੁੰਦਾ ਜੀ? ਬਾਕੀ ਸਲਾਦ ਵਗੈਰਾ 'ਚ ਵੀ ਇਸਤੇਮਾਲ ਕਰਦੇ ਨੇ। ਹੁਣ ਅੱਜ ਕੱਲ ਸ਼ਾਦੀਆਂ ਦਾ ਸੀਜ਼ਨ ਨੇ। ਹਾਂ, ਵਰਤਾਰੇ ਮੁੱਕਦੇ ਨਹੀਂ ਜੀ। ਹਾਂਜੀ, ਇਹ ਤਾਂ ਨਿੰਬੂ ਦੇ ਵਰਤਾਰੇ ਮੁੱਕਦੇ ਨਹੀਂ। ਕਈ ਬੰਦੇ ਐਸੇ ਆ ਉਹ ਇਹ 'ਚ ਨਿਚੋੜ ਕੇ ਪੀਂਦੇ ਪਾਣੀ 'ਚ, ਹਾਂਜੀ ਤੱਤਾ ਪਾਣੀ। ਅੱਛਾ, ਹੋਰ ਵੀ ਕਈ ਥਾਂ ਦੇ ਉੱਤੇ ਵਰਤਾਰਾ ਹੋ ਰਿਹਾ। ਇਹ ਸਾਰਾ ਸਾਲ ਚੱਲਦਾ। ਇਹਦੇ ਹੁਣ ਪੈਸੇ ਠੀਕ ਆ ਰਹੇ? ਹਾਂਜੀ, ਇਹ ਠੀਕ ਆ ਰਹੇ। ਇਹ ਅਸੀਂ ਖੁਦ ਨਹੀਂ ਮਤਲਬ ਲੈ ਕੇ ਮਾਲੀ ਜਾਂਦੇ, ਰੱਖਿਆ? ਮਾਲੀ ਰੱਖਿਆ ਦਾ। ਮਾਲੀ ਨੂੰ ਸੇਲ ਕਰ ਦੇਈਦਾ। ਅੱਛਾ, ਸਿਆਲੇ ਦਾ ਵੀ? ਸਾਰੇ ਸਾਲ ਦਾ ਹੀ ਜੀ। ਉਹਦੇ ਸਾਲ ਬਾਅਦ ਨਵਾਂ ਵਾਅਦਾ ਹੋ ਜਾਣਾ ਜੀ। ਅੱਛਾ, 1 ਸਾਲ ਦਾ ਤਕਰੀਬਨ 3 ਤੋਂ 4 ਲੱਖ ਦਾ ਸੇਲ ਹੋ ਜਾਂਦਾ ਜੀ। ਨਹੀਂ ਜੀ, ਬੜੇ ਤਕੜੇ ਤਕੜੇ ਪੌਦੇ ਵਿੱਚ ਖੜੇ। ਮੁਕੰਮਲ ਹੀ ਜੀ। ਤਕੜੇ ਤਕੜੇ ਪੌਦੇ ਆ ਜੀ, ਬੜਾ ਬੜਾ ਫਲ ਲੱਗਾ ਹੈ ਵਿੱਚ, ਭਰੇ ਖੜੇ ਆ। ਤੇ ਉਹ ਕਹਿੰਦਾ ਵੀ ਅਸੀਂ ਸਾਲ ਦਾ ਹੀ ਮੁੱਟਾ ਮਾਰਿਆ ਵੀ। ਇਹਨਾਂ ਕੋਲ ਡੰਗਰਾਂ ਵਾਲੇ ਬੰਦੇ ਆ, ਇਹਨਾਂ ਕੋਲ ਟਾਈਮ ਨਹੀਂ ਹੁੰਦਾ, ਇਹਨਾਂ ਨੇ ਗਾਂ ਵੇਚਤਾ ਬਾਗ ਤੇ ਇਹ ਕਾਮਯਾਬ ਜਾ ਰਿਹਾ। ਤੇ ਉਹ ਆਪਣਾ ਅੱਜ ਕੱਲ ਤੋੜ ਕੇ ਵੇਚ ਰਿਹਾ ਨਿੰਬੂ ਹੈ। ਹਾਂਜੀ, ਉਹ ਆਪਣੇ ਤੋੜ ਕੇ ਤੇ ਵਾਹ ਬਈ। ਆਪਣਾ ਜਿੱਥੇ ਉਹਨੂੰ ਆਸਾਨੀ ਹੋਏ, ਜਿੱਥੋਂ ਰੇਟ ਠੀਕ ਮਿਲ ਜਾਏ, ਉਹ ਮੰਡੀ 'ਚ ਫਿਰ ਲੈ ਜਾਂਦੇ ਹੋ। ਅਲੀ ਰਜ਼ਾ ਸਾਹਿਬ ਨਾ, ਤੁਹਾਡਾ ਡੇਰਾ ਦੇਖ ਕੇ ਨਾ ਰੂਹ ਰਾਜ਼ੀ ਹੋਇਆ, ਦਿਲ ਲੱਗਿਆ ਇੱਥੇ ਆ ਕੇ। ਚਾਹੇ ਇੱਥੇ ਬਿਜਲੀ ਹੈ ਨਹੀਂ। ਬੜੀ ਮਿਹਰਬਾਨੀ। ਹਾਂ, ਤੇ ਮੈਂ ਤਾਂ ਕਹਿੰਦਾ ਚੰਗਾ ਬਿਜਲੀ ਹੈ। ਆ ਖਰਚਾ ਵਧਣਾ ਹੀ ਹੈ ਨਾ ਜੀ। ਬਿਜਲੀ ਖਰਚਾ ਵਧਾਉਂਦੀ। ਹੁਣ ਆ ਜਿਹੜੀ ਮੋਟਰ ਦੇ ਉੱਤੇ ਪੱਠੇ ਕੁਤਰਦੇ ਨਾ, ਤੇ ਤੂੰ ਯਕੀਨ ਰੱਬ ਤੇ ਕਰੀ, 13,000 ਰੁਪਈਆ ਆ ਖਰਚਾ ਇਹਦਾ ਆਇਆ, ਬਿੱਲ ਆਇਆ ਇਹਦਾ। 13,000 ਬਿੱਲ ਆਉਣਾ ਸੀ ਜੀ। ਹਾਂ ਟੋਕੇ ਦਾ ਖਰਚਾ ਲੈਦਾ ਸੀ। ਹਾਂ ਹੁਣ ਇਹ ਲੱਗਾ ਤਾਂ ਹੈ ਹੀ ਹੈ ਜੀ। ਹਾਂ ਵੱਛਾ ਪੱਠੇ ਵੀ ਕੁਤਰੀ ਜਾਂਦਾ। ਹਾਂ ਸਾਲ ਬਾਅਦ 2-2.5 ਲੱਖ ਦਾ ਇਹ ਕੁਰਬਾਨੀ ਵਾਸਤੇ ਵੀ ਤਿਆਰ ਹੋ ਜਾਣਾ। ਹਾਂ, ਰੇੜੀ ਦੇ ਵਿੱਚ ਵੀ। ਰੇੜੀ 'ਚ ਵਾਓ। ਹਾਂ, ਤੇ ਇਹ ਤੁਸੀਂ ਪਾਣੀ ਕਾਹਤੇ ਪਿਆਉਂਦੇ ਡੰਗਰਾਂ ਨੂੰ? ਨਲਕੇ ਤੇ ਜੀ। ਮਾਸ਼ਾਅੱਲਾ, ਇਹਨੇ ਡੰਗਰਾਂ ਨੂੰ ਨਲਕੇ ਤੇ ਪਿਆ ਦਿੰਦੇ? ਹਾਂਜੀ, ਨਲਕੇ ਤੇ। ਮੈਂ ਜਿਹੜਾ ਅੱਗੇ 13,000 ਦੱਸਿਆ, ਮੈਂ ਕੱਲੇ ਟੋਕੇ ਦਾ ਦੱਸਿਆ। ਪਾਣੀ ਵਾਲੀ ਮੋਟਰ ਦਾ ਵੱਖਰੇ ਆ। ਬੜਾ ਖਰਚਾ ਬਿਜਲੀ ਦਾ। ਬਿਜਲੀ ਤੋਂ ਬਚੋ। ਇਸੇ ਤਰ੍ਹਾਂ ਹਾਂ, ਤੇ ਤੁਸੀਂ ਕੋਈ ਪਲੇਟਾਂ ਪਲੂਟਾਂ ਲਾ ਲਓ ਜਾਂ ਕੋਈ ਇਦਾਂ ਦਾ। ਆ ਕੋਈ ਨਿਜ਼ਾਮ ਬਣਾਉਣਾ ਪਏਗਾ। ਹੁਣ ਸਰਦੀ ਹੈ ਕਿ ਗਰਮੀ 'ਚ ਨਾ, ਕਿਉਂਕਿ ਇੰਨੀ ਦੇਰ ਡੰਗਰਾਂ ਨੂੰ ਪਾਣੀ ਪਿਆਣਾ, ਨਲਕਾ ਨਹੀਂ ਗੇੜ ਉਹ ਕੇ ਨਾ। ਕਾਫੀ ਮੁਸ਼ਕਿਲ ਹੁੰਦਾ ਜੀ ਔਖਾ ਫਿਰ। ਤਾਂ ਲੇਕਿਨ ਹੁਣ ਜ਼ਰਾ ਰੂਟੀਨ ਬਣੀ ਹੈ ਜੀ, ਵਰਨਾ ਕੰਮ ਤਾਂ ਮੁਸ਼ਕਿਲ ਹੀ ਹੈ ਜੀ। ਨਹੀਂ ਜੀ, ਇੰਨਾ ਨਲਕਾ ਗੇੜ ਗੇੜ ਕੇ ਤਾਂ ਗੁਰਦੇ ਫੇਲ ਕਰਨ ਦੀ ਗੱਲ ਆ। ਮੈਂ ਇੰਨਾ ਕਹਿੰਦੇ ਨਹੀਂ ਬਹੁਤਾ ਸਾਈਕਲ ਚਲਾਇਆ ਵੀ ਗੁਰਦੇ ਘਟਦੇ। ਮੈਂ ਨਾਲੇ ਬੰਬਾ ਲੱਗਾ ਜੀ, ਉਹ ਬੰਬਾ ਨਾਲੇ ਹੈਗਾ। ਇੱਥੋਂ ਫਿਰ ਉਹ ਗਰਮੀ 'ਚ ਉੱਥੇ ਜ਼ਰਾ ਆਸਾਨੀ ਹੁੰਦੀ, ਉੱਥੇ ਨਲਾ ਦੇਈਦਾ। ਹਾਂ, ਬੰਬਾ ਹੈਗਾ। ਨਹੀਂ, ਉਹ ਸੋਲਰ ਹੈ ਜੀ। ਅੱਛਾ, ਉਹ ਸੋਲਰ ਵਾਲਾ ਜੀ। ਬਫੇ ਠੀਕ ਆ। ਹਾਂਜੀ ਬਫੇ ਠੀਕ ਆ। ਚਲੋ, ਰੱਬ ਦੀ ਜ਼ਾਤ ਤੁਹਾਡੇ ਨਾ ਰਿਜ਼ਕ 'ਚ ਬਰਕਤ ਦੇਵੇ। ਜੀ ਆਮੀਨ। ਬੜਾ ਸੋਹਣਾ ਨਿਜ਼ਾਮ ਆ। ਸਿਆਲੇ 'ਚ ਜਿਵੇਂ ਧੁੱਪ ਜੀ ਨਿਕਲੀ ਹੈ ਨਾ, ਮੁਰਗੀਆਂ ਫਿਰਦੀਆਂ ਤੇ ਬੰਦਾ ਉਹ ਵੇਖ ਕੇ ਹੀ ਰੂਹ ਰਾਜ਼ੀ ਹੋ ਜਾਂਦੀ ਰਾਜ਼ੀ ਜੀ। ਹੋ ਜਾਂਦਾ। ਡੇਰੇ ਬੰਦਾ ਚੱਕਰ ਲਾਂਦਾ, ਖੁਸ਼ ਹੋ ਜਾਂਦਾ ਵੀ ਹਾਂ। ਜਾਨਵਰ ਫਿਰ ਰਹੇ ਨੇ ਜੀ। ਤੇ ਦੁੱਧ ਦੇ ਰਹੀਆਂ ਮੱਝਾਂ? ਹਾਂਜੀ, ਦੁੱਧ ਦੇ ਰਹੀਆਂ ਮਾਸ਼ਾਅੱਲਾ। ਅੱਛਾ, ਚੱਲੇ ਆ ਰਹੀਆਂ ਹੈਗੀਆਂ। ਲਿਆ ਰਹੀਆਂ ਹੈ। ਚਲੋ ਚੰਗਾ। ਘਰ ਦਾ ਵੀ ਸਰੀ ਜਾਈਦਾ ਵੇਚ ਵੀ ਲਈ। ਤੇ ਵੇਚ ਵੀ ਲਈਦਾ ਜੀ। ਹਾਂ, ਆਹ ਰੋਜ਼ਗਾਰ ਆ ਜੀ ਸਾਡਾ। ਹਾਂਜੀ, ਬਈ ਦੁੱਧ ਵੇਚ ਲਿਆ, ਕੋ ਆਂਡੇ ਵੇਚ ਲਏ, ਤੇ ਇਦਾਂ ਆਪਣਾ ਚੱਲਿਆ ਰਹਿੰਦਾ ਘਰ-ਬਾਰ। ਤੇ ਇਹੀ ਗੱਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਲੋਕ ਵੱਖਰੇ ਵੱਖਰੇ ਕਿਵੇਂ ਘਰ ਚਲਾ ਰਹੇ। ਜਿਵੇਂ ਅਲੀ ਰਜ਼ਾ ਨੇ ਤੁਹਾਨੂੰ ਦਿਖਾਇਆ ਵੀ ਮੁਰਗੀਆਂ ਠੀਕ ਠਾਕ ਪੈਸੇ ਦੇ ਰਹੀਆਂ, ਨਾਲ ਕੋ ਆਪਣਾ ਦੁੱਧ ਵੇਚ ਲਿਆ। ਤੇ ਤੁਹਾਨੂੰ ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ ਵੀ ਜਿਹੋ ਜਿਹਾ ਕਿੱਲੇ ਬੱਧਾ ਉਹੋ ਜਿਹਾ ਚੋਰਾ ਛੱਡਿਆ। ਵੀ ਕੰਮ ਹੋਵੇ ਵੀ ਤਾਂ ਬੰਦਾ ਕੰਮ ਨਾ ਕਰੇ ਤਾਂ ਫਿਰ ਨਾ ਸ਼ੁਕਰੀ ਹੋਈ ਆ। ਫਿਰ ਚਾਹੇ ਚੋਰ ਲੈ ਜਾਣ ਤੇ ਚਾਹੇ ਖੁਰਲੀ ਤੇ ਖੜਾ ਰਵੇ, ਫਿਰ ਤਾਂ ਫਿਰ ਉਹ ਇੱਕੋ ਹੀ ਗੱਲ ਹੈ ਜੀ। ਫਿਰ ਇੱਕੋ ਗੱਲ ਆ। ਤੇ ਅਸੀਂ ਅਲੀ ਰਜ਼ਾ ਸਾਹਿਬ ਦਾ ਡੇਰਾ ਦਿਖਾਇਆ, ਤੁਹਾਨੂੰ ਕੰਮ ਦਿਖਾਇਆ। ਉਮੀਦ ਹੈ ਤੁਹਾਨੂੰ ਚੰਗਾ ਲੱਗਾ ਹੋਊਗਾ। ਦਿਲ 'ਚ ਸੀਗਾ ਵੀ ਚਲੋ ਤੁਹਾਨੂੰ ਦਿਖਾਈਏ। ਤੇ ਇੱਥੇ ਫਿਲਮ ਮੁੱਕ ਗਈ ਸਾਡੀ, ਹੁਣ ਪਿੱਛੇ ਰਹਿ ਤਾਂ ਕੁਝ ਵੀ ਨਹੀਂ ਗਿਆ।
ਦਬ ਲਓ ਬਟਨ। ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ, ਰੱਬ ਤੁਹਾਨੂੰ ਜਿੱਥੇ ਰੱਖੇ ਰਾਜੀ ਰੱਖੇ। ਹਾਂ ਅਸੀਂ ਇੱਕ ਵਿਆਹ 'ਚ ਵੀ ਜਾਣਾ, ਨਹਾ ਦੇ ਧੋਤੇ ਆ ਤੇ ਬਟਨ ਦਬੋ, ਹੁਣ ਆਪਾਂ ਚੱਲੀਏ।